नहीं बस कर कालियां मिर्चां बहुत खांदियां हुंदियां गल नूं इन्नी मिर्च नहीं पाई दी नहीं बड़े स्वाद आ सही है स्वाद तू कहड़ा खा के ਵੇਖ ਲਿਆ यार वेखण ਨੂੰ ਤਾਂ ਸਵਾਦ ਲੱਗਦੇ ਨਾ ਆ ਵਿਖਾ ਹਾਂ ਮੜਾ ਜਾ ਜਿਵੇਂ ਸਵਾਦ ਪੱਕਣ ਦੇ ਲੈ ਦੱਸਿਓ ਮੜਾ ਜਾ ਇਹ ਤਾਂ ਖਾਣੇ ਇੱਥੇ ਕਮੈਂਟ ਜਦੋਂ ਆ ਵੇਖਦੇ ਹੋ ਨਾ ਇੰਨਾ ਕੀ ਇੱਥੇ ਕਮੈਂਟ ਕਰ ਦੇਣਾ ਤੁਸੀਂ ਮੈਂ ਮੜਾ ਜਾ ਆ ਕੀਤਾ ਸਾਰਾ ਟੱਬਰ ਹੀ ਬਾਹਰ ਆ ਗਿਆ ਚਲੋ ਅੰਦਰ ਦੁਬਾਰਾ ਚਲੋ ਸ਼ਾਬਾਸ਼ 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 ਚਲੋ 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 ਖੁੱਡੇ 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 ਸਾਡੀ ਬੇਬੇ ਨਹੀਂ ਸੁਧਰ ਸਕਦੀ ਨਹੀਂ ਤੁਹਾਨੂੰ ਕੀ ਲੋੜ ਹੈ ਨਹੀਂ ਤੁਹਾਨੂੰ ਟੇਕ ਆਉਂਦੀ ਮੈਂ ਤਜਰਬਾ ਕਰਕੇ ਵੇਖਦੇ ਆ ਟਿੱਕੀਆਂ ਜਦੋਂ ਵਿੱਚ ਸਿੱਟੀ ਦੀਆਂ ਹਨਾ ਤੇ ਵਿੱਚ ਖੁਰ ਵੀ ਜਾਂਦੀਆਂ ਵਾ ਆਲੂ ਵਾਲੀਆਂ ਕੱਲੇ ਆਲੂ ਆ ਨਾ ਇਹ ਅੱਛਾ ਹਾਂ ਤੇ ਇਦਾਂ ਕਰਕੇ ਵੇਖਿਆ ਮੈਂ ਇੱਕ ਹੀ ਟਿੱਕੀ ਆ ਤੇ ਜੇ ਉਧਰ 7 ਫੁੱਟ ਹੋਵੇ 8 ਫੁੱਟ ਹੋਵੇ ਫਿਰ ਤਾਂ ਆਪਣਾ ਨੀਵੇਂ ਨਹੀਂ ਫੇਰ ਸਾਡਾ ਨੀਵਾ ਨਹੀਂ ਭਈ ਫੇਰ ਸਾਡਾ 6 ਫੁੱਟ ਪੂਰਾ ਹੀ ਆ ਜੇ ਉਧਰ ਵੀ 6 ਫੁੱਟ ਹੁੰਦਾ ਤੇ ਫਿਰ ਸਾਡਾ ਮੈਚ ਰਾ ਲੈਣ ਹਾਂ ਇਹ ਗੱਲ ਅੱਛੀ ਆ ਵੀਜ਼ੇ ਲਵਾ ਦੇਣ ਸਾਡੇ ਤੇ ਜੇ ਹੈਗਾ 7 ਫੁੱਟ ਭਾਈ ਤੇ ਮਾਜ਼ਰਤ ਅਸੀਂ ਖੇਡ ਹੀ ਨਹੀਂ ਸਕਦੇ ਹੈ ਤੇ ਬਾਕੀ ਸਮਾਨਿਆ ਹੈਲੋ ਮੇਰੇ ਬਾਰੇ ਪਤਾ ਕਿਸੇ ਨੇ ਕੀ ਕਿਹਾ ਹਾਂ ਉਹ ਕਹਿੰਦੇ ਤੂੰ ਰੈਫਰੀ ਬਣਿਆ ਕਰ ਮੈਂ ਕਿਹਾ ਮੈਂ ਸਵਾਦ ਲੈਣ ਆਉਣਾ ਮੈਂ ਖੇਡਣ ਨਹੀਂ ਹੈਲੋ ਹੈਲੋ ਆ ਜਿਸ ਭਰਾ ਨੇ ਇਹਨੂੰ ਇਹ ਕਮੈਂਟ ਕੀਤਾ ਵੀ ਰੈਫਰੀ ਬਣਿਆ ਕਰ ਫਿਰ ਡਾਂਗ ਸੋਟੇ ਚੱਲੇ ਹੀ ਲੈ ਦੂੰ 5 ਮਿੰਟਾਂ ਦੇ ਵਿੱਚ ਹੀ ਡਾਂਗ ਸੋਟੇ ਚੱਲ ਬਣਿਆ ਇਹਦਾ ਘਰਾਂ ਜਾ ਕੇ ਲਾ ਦਿੰਦਾ ਹਾਂਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਗੁਜ਼ਰਦਾ ਤੇ ਵਲੌਗ ਦੇਖਿਓ ਪੂਰਾ ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ ਤੁਹਾਨੂੰ ਆਏਗਾ ਮਜ਼ਾ ਤੇ ਅੱਜ ਬੇਬੇ ਦੀ ਹੈਗੀ ਆ ਜੀ ਤਬੀਅਤ ਖਰਾਬ ਸਭ ਤੋਂ ਪਹਿਲਾਂ ਤਾਂ ਕਹਿ ਲਓ ਕਿ ਦੁਆ ਬਹੁਤ ਜ਼ਿਆਦਾ ਕਰਿਓ ਠੀਕ ਹੈ ਬੇਬੇ ਦੀ ਤਬੀਅਤ ਨਹੀਂ ਠੀਕ ਜਿਸ ਕਰਕੇ ਅਫਤਾਰੀ ਜਿਹੜੀ ਆ ਉਹ ਅੱਜ ਹੈਗੀ ਆ ਸਾਡੇ ਜ਼ਿੰਮੇ ਠੀਕ ਆ ਮੇਰੇ ਜ਼ਿੰਮੇ ਮੇਰੇ ਯਾਰ ਜੱਟੂ ਦੇ ਜ਼ਿੰਮੇ ਜੱਟੂ ਕੀ ਹਾਲ ਚਾਲ ਆ ਠੀਕ ਆ ਫਿੱਟ ਆ ਮਾਸ਼ਾਅੱਲਾ ਜੱਟੂ ਦਾ ਹੈਗਾ ਰੋਜ਼ਾ ਜੀ ਤੇ ਜੱਟੂ ਦਾ ਵੀ ਰੋਜ਼ਾ ਤੇ ਮਤਲਬ ਹਿਸਾਬ ਲਾ ਲਓ ਕਿ ਸਾਡੇ ਮੁੰਡੇ ਦਾ ਮੂੰਹ ਮੁਹਾਂਦਰਾ ਵੇਖ ਕੇ ਫੀਲ ਹੋ ਰਿਹਾ ਵੀ ਰੋਜ਼ਾ ਹੈ ਨਾ ਚਲੋ ਅੱਲਾ ਖੈਰ ਕਰੇ ਮਾਸ਼ਾਅੱਲਾ ਰੱਬ ਨੂੰ ਤੌਫੀਕ ਦੇਵੇ ਜੱਟੂ ਰੋਜ਼ੇ ਜਿਹੜੇ ਆ ਸਾਰੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਅਲਹਮਦੁਲਿਲਾ ਤੇ ਬੜੀ ਵਧੀਆ ਗੱਲ ਆ ਬਾਕੀ ਲੋ ਜੀ ਗੱਲ ਇਹ ਆ ਕਿ ਉਦਣ ਆਪਾਂ ਬਣਾਏ ਸੀ ਪਕੌੜੇ ਠੀਕ ਆ 2-3 ਕਿਸਮ ਦੇ ਬਣਾਏ ਸੀ ਤੁਹਾਨੂੰ ਯਾਦ ਹੋਵੇ ਫਿੰਗਰ ਪਕੌੜਾ ਵੀ ਅਕਸਰ ਭਰਾਵਾਂ ਨੇ ਬੋਲਿਆ ਸੀ ਪਾਲਕ ਵਾਲੇ ਪਕੌੜੇ ਵੀ ਆਪਾਂ ਬਣਾਏ ਸੀ ਅੱਜ ਆਪ ਬਣਾਉਣੇ ਆ ਅਸੀਂ ਸੋ ਇਸ ਕਰਕੇ ਅਸੀਂ ਬੜਾ ਸੌਖਾ ਤਰੀਕਾ ਕਰਾਂਗੇ ਤੇ ਸੋਚਿਆ ਵੀ ਚਲੋ ਬਾਕੀ ਕੰਮ ਕਰ ਤਾਂ ਤੁਹਾਨੂੰ ਪਤਾ ਨਾਲ ਦੀ ਨਾਲ ਹੀ ਚੱਲਣੇ ਆ ਜਿਵੇਂ ਕਿ ਸਾਰੇ ਕੰਮ ਆਪਣੇ ਹੁੰਦੇ ਆ ਡੇਲੀ ਰੂਟੀਨ ਦੇ ਉਹ ਤਾਂ ਨਾਲ ਹੀ ਆ ਲੇਕਿਨ ਆਪਾਂ ਅੱਜ ਅਫਤਾਰੀ ਵੀ ਬਣਾਉਣੀ ਹੈ ਇੱਕ ਜ਼ਿੰਮੇਵਾਰੀ ਜਿਹੜੀ ਆਪਣੇ ਤੇ ਇਹ ਵੀ ਆ ਸੋ ਬਾਕੀ ਗੱਲਾਂ ਬਾਤਾਂ ਵੀ ਹੋਣਗੀਆਂ ਕਮੈਂਟਾਂ ਦੇ ਜਵਾਬ ਵੀ ਆਉਣਗੇ ਕਾਫੀ ਜ਼ਿਆਦਾ ਵੀਰ ਭਰਾਵਾਂ ਜਿਹੜੇ ਕਮੈਂਟ ਕੀਤੇ ਸੀ ਮੈਂ ਪੜ੍ਹਦਾ ਹੁੰਨਾ ਸੋ ਸਭ ਤੋਂ ਪਹਿਲਾਂ ਅਸੀਂ ਆਏ ਆ ਜੀ ਪਾਲਕ ਲੈਣ ਕਿਉਂਕਿ ਅਸੀਂ ਪਕਾਉਣੇ ਆ ਜੱਟੂ ਪਾਲਕ ਵਾਲੇ ਪਕੌੜੇ ਹਾਂ ਸੋ ਇਸ ਕਰਕੇ ਅਸੀਂ ਪਹਿਲਾਂ ਪਾਲਕ ਵੱਢ ਲਈਏ लो जी पालक माशाल्लाह जट्टू साहब ने लिया तोड़ चलिए फिर करिए अगला काम जाके हैं कट धो के कट के बनाइए पकौड़े इधर माशाल्लाह पूल तो आप भरिया सी ते ये आ भी बतखां बड़े स्वाद दे नाल नहा धो रही हैं बई नहा धो लिया वा मैं जिहड़ी गल बोलदा हां हमेशा कि जदों इत्थों सूरज ढलदा हौली हौली ते साफ सुथरा पानी ते चिट्टियां कालियां जिहियां बतखां रंग बरंगियां ते क्या स्वादी निज़ाम क्या माशाल्लाह खूबसूरत नज़ारा जड़ा वा देखने को मिलता है भाई लो जी हाँ करो हाँ माशाल्लाह चेक ये आ देखो आए हाय 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 आ जड़ा खूबसूरत नज़ारा यकीन मनो ये गदले पानी च भी देखने को नहीं मिलता तो खास करके जिड्डा मर्जी सुथरा सोहना पूल शहर दे विच बनया होवे लेकिन सूरज ढलदा पिछे हरियाली पिछे कणकां ते जदों ये मंजर देखने को मिलता तो बहुत खूबसूरत ते सोहना लगता अलहमदुलिल्लाह लो जी पालक जाने कट्टी ते बेबे ने ना बैठे बैठे ने प्याज ते आलू जेडे छोटे छोटे वो कट दिते सी कहंदे भी ना थोड़ी जी पालक रह गई है ये भी कट के विच सिट के उस तो बाद मसाला रलाउने मसाला रला के अल्लाह रखे खैर आप बनाउने पकौड़े ते दही भल्ले जेडे आ वो अपने अज बन गया पहला ही वैसे दही भल्ले वाली जी रेसिपी आ वो अपनी डेली बेसिस ते सीधी सीधी जी होंदी है मैनूं लगदा मैं बहुत ही बरीक कट्टी जाना काम है ना खराब ना हो जाए ਕੰਮ ਤਾਂ ਹੈਗਾ ਐਵੇਂ 25 ਮਿੰਟਾਂ ਦਾ ਵੀ ਆ 25 ਮਿੰਟਾਂ ਦਾ ਕਿਉਂ ਜੱਟੂ ਤੇ ਟਰਕੀ ਦਾ ਅੰਡਾ ਸਾਨੂੰ ਨਿੱਤ ਨਹੀਂ ਲੱਭਦਾ ਤੁਸੀਂ ਵੀ ਕਹਿਣਾ ਵਾ ਵੀ ਇਹ ਹੈ ਨਾ ਜਾਂ ਤਾਂ ਇਹਨਾਂ ਨੂੰ ਤਾੜ ਲਿਆ ਕਰੋ ਟਰਕੀ ਨੂੰ ਅੰਦਰ ਹੀ ਤੇ ਜਾਂ ਤੁਸੀਂ ਆਂਡਾ ਹੀ ਨਾ ਲੱਭਣਾ ਹੀ ਛੱਡ ਦਿਓ ਤੇ ਸੈਮ ਸਾਹਿਬ ਮਾਸ਼ਾਅੱਲਾ ਆ ਗਏ ਆ
ਕੈਮਰੇ ਦੇ ਪਿੱਛੇ ਇੱਕ ਸੈਮ ਆ ਗਿਆ ਪੜ ਕੇ ਹਾਜੀ ਸੁਨਾਉਲਾ ਨਾਸਰ ਮਦਨੀ ਨਾਸਰ ਮਦਨੀ ਬਾਰੇ ਸਾਰੇ ਜਾਣਦੇ ਹੋਣੇ ਆ। ਲੋ ਜੀ ਧਨੀਆ ਲੈਣ ਆ ਗਏ ਆ। ਸਬਜ਼ੀ ਹੋ ਹੀ ਗਈ ਜੱਟੂ ਅੱਲਾ ਅੱਲਾ ਕਰਕੇ। ਉਹ ਪਾਣੀ ਲੱਗਦਾ ਰਿਹਾ ਤੇ ਹੋਈ ਆ। ਇੱਕ ਵਾਰੀ ਅਸੀਂ ਲਾਤਾ, 2-3 ਵਾਰੀ ਅੱਬੂ ਨੇ ਲਾਤਾ, ਹੋ ਗਈ। ਟਰੈਕਟਰ ਸਾਡਾ ਸਰਕਾਰੀ ਤੇ ਬੰਦੇ ਵੀ ਸਾਡੇ ਸਰਕਾਰੀ ਹੋ ਗਏ ਆ ਹੈ। ਉਹਨੇ ਅਗਲਾ ਢਗਾ ਬਣਿਆ। ਲੋ ਜੀ ਇਹ ਹੁਣ ਰੇੜਾ ਲਈ ਜਾਂਦੇ ਆ, ਇਹ ਇਦਾਂ ਲੱਦਣਗੇ। ਟਰੈਕਟਰ ਸਾਡਾ ਸਰਕਾਰੀ ਗਿਆ ਕਿਤੇ ਤੇ ਰੇੜਾ ਛੱਡਣ ਗਏ ਆ। ਭੱਜਿਆ ਜੱਟੂ ਛੇਤੀ ਆ ਲਓ ਬਈ। ਮੁੜਿਆ ਛੇਤੀ ਮੁੜਿਓ। ਫਸਾ ਲਿਆ ਰੇੜਾ। ਚਲੋ ਜ਼ੋਰ ਲਾਓ। ਮੈਂ ਤੁਹਾਨੂੰ ਇੱਥੇ ਖੜੋ ਕੇ ਹਲਾਸ਼ੇਰੀ ਦਿੰਨਾ। ਚਲੋ ਲੋ ਜੀ ਪਹੁੰਚ ਗਏ। ਡਾਲਰ ਨੂੰ ਜੋੜੋ ਅੱਗੇ, ਡਾਲਰ ਨੂੰ। ਲੋ ਜੀ ਪਾਣੀ ਇਹਦੇ ਵਿੱਚ ਪਾ ਕੇ ਇੱਕ ਵਾਰੀ ਓਕੇ ਹੋ ਗਿਆ। ਥੋੜਾ ਹੁਣ ਪਾਣੀ ਨੂੰ ਉੱਚੜ ਜਵੇ ਤੇ ਦਹੀਂ ਭੱਲੇ ਅਲਹਮਦੁਲਿਲਾ ਜਿਹੜੇ ਆਪਣੇ ਆ ਰੈਡੀ। ਉਸ ਪਹਿਲਾਂ ਇਹਨਾਂ ਸਾਰਾ ਕੁਝ ਮਸਾਲਾ ਵਗੈਰਾ ਰਲਾ ਕੇ ਤੇ ਰੱਖ ਦਿੱਤਾ ਵਾ। ਇਹ ਆ ਵੀ ਇਹ ਆਪਾਂ ਹੁਣ ਨਾ ਮਸਾਲਾ ਥੋੜਾ ਕੱਟ ਕੇ ਚੀਜ਼ਾਂ ਵਿੱਚ ਪਾਤੀਆਂ ਵਾ ਉੱਤੋਂ। ਇਹ ਚਲੇ ਗਿਆ ਸੀ ਧਨੀਆ ਲੈਣ ਤੇ ਮੈਂ ਮਗਰੋਂ ਮਸਾਲਾ ਮਸੂਲਾ ਜਿਹੜਾ ਨਾ ਪਾ ਕੇ ਅੱਲਾ ਦੀ ਸਪੁਰਦ ਕਰਤਾ। ਮੈਂ ਕਿਹਾ ਲਓ ਜੀ ਦਹੀਂ ਭੱਲੇ ਚੈੱਕ ਕਰੋ, ਮਾਸ਼ਾਅੱਲਾ ਡੇਲੀ ਦੀ ਤਰ੍ਹਾਂ ਸਵਾਦ ਆ। ਆ ਜੱਟੂ ਫ੍ਰਿਜ 'ਚ ਰੱਖਿਆ ਤਾਂ ਕਿ ਇਹ ਬਚੇ ਰਹਿਣ ਤੇ ਬਸ ਆਪਾਂ ਅੱਲਾ ਰੱਖੇ ਖੈਰ। ਆ ਜਿਹੜਾ ਵਾ ਜਿਵੇਂ ਤੁਹਾਨੂੰ ਪਤਾ ਕਿ ਘਰ ਵਾਲੇ ਜਿਹੜੇ ਆ ਕੁਛ ਨਿਆਣੇ ਆਪਣੇ ਉਹ ਇਹ ਨਹੀਂ ਖਾਂਦੇ ਪਾਲਕ ਵਾਲੇ ਪਕੌੜੇ। ਉਹ ਸਾਦਾ ਜਿਹੜੇ ਪਕੌੜੇ ਆ ਉਹ ਹੀ ਖਾਂਦੇ ਆ। ਇਹ 'ਚ ਵੀ ਪਾਉਂਦੇ ਆ। ਬਾਕੀ ਹੁਣ ਆਪਾਂ ਜਿਹੜਾ ਵੇਸਣ ਹੈ ਨਾ ਉਹ ਪਾ ਲਈਏ। ਨਾ ਮਸਾਲਾ ਹੀ ਪਾ ਲਈਏ ਨਾ। ਲਓ ਜੀ ਜੱਟੂ ਪਾਣੀ ਫੜ ਕੇ ਜੱਗ 'ਚ ਸੋਹਣਾ ਬੜਾ ਪਾਣੀ ਫਿਲਟਰ ਵਾਲਾ ਫੜੀ ਪੁੱਤ। ਲਓ ਜੀ ਬਿਸਮਿਲ੍ਲਾ। ਲਓ ਜੀ ਇਹਦੇ ਨਾਲ ਸਹੀ ਹੱਲ ਹੋ ਜਾਊਗਾ ਕਿ ਨਹੀਂ? ਹੋ ਜਾਊਗਾ ਮੇਰੇ ਮੁਤਾਬਕ ਹੱਥ ਨਾਲ ਕਰਨਾ ਚਾਹੀਦਾ। ਕਿਉਂ ਵੀ ਕਰ ਲਾ ਹੱਥ ਨਾਲ ਫਿਰ। ਇੱਕ ਮਿੰਟ ਯਾਰ ਜ਼ਰੂਰੀ ਆ ਹੱਥ ਨਾਲ ਹੀ ਕਰੀਏ ਕਿਉਂਕਿ ਅਗਰ ਹੱਥ ਨਾਲ ਕਰਾਂਗੇ ਤਾਂ ਨਾ ਕੰਮ ਸਹੀ ਉਹ ਹੋਊਗਾ ਪੰਜਾਬੀਆਂ ਵਾਲਾ। ਕਿਉਂਕਿ ਇਹਦੇ ਨਾਲ ਨਾ ਰਲਣਾ ਨਹੀਂ ਇਹ ਸਹੀ ਤਰੀਕੇ ਦੇ ਨਾਲ। ਬਿਸਮਿਲ੍ਲਾ। ਕਿਉਂਕਿ ਬੇਬੇ ਹੁਣੇ ਨਾ ਉਹਨੂੰ ਰਲਾਉਂਦੇ ਹੱਥ ਨਾਲ ਤੇ ਬਹੁਤਾ ਕਿ ਇਹ ਸਵਾਦ ਬਣਦਾ। ਮੈਂ ਇੱਕ ਹਿਸਾਬ ਲਾ ਲਿਆ ਵਾ। ਕਿਉਂ ਜੱਟੂ ਆਪਾਂ ਕੁੱਕ ਬਣ ਸਕਦੇ ਆ। ਮਤਲਬ ਹਲੇ ਨਿਕਲੇ ਨਹੀਂ ਗਏ ਤੇ ਸਾਡੇ ਅੰਦਾਜ਼ੇ ਚੈੱਕ ਕਰ ਲਓ। ਸਲਾਮਾ ਕੁੱਕ ਬਣ ਸਕਦੇ। ਹੈ ਸਲਾਮਾ ਕੁੱਕ ਕਿਉਂ ਮਤਲਬ ਛੇਤੀ ਨਹੀਂ ਬਣਾ ਰਹੇ? ਯਾਸੀਨ ਕਰੋ। ਯਾਸੀਨ ਗਰੁੱਪ ਕਹਿੰਦਾ ਯਾਸੀਨ ਮਲਕ ਯਾਸੀਨ ਗਰੁੱਪ ਬਣਦਾ ਪਿਆ ਵਾ। ਨਹੀਂ ਯਾਰ ਏਡੀ ਮਾੜੀ ਗੱਲ ਨਹੀਂ ਹੈਗੀ, ਆਪਾਂ ਬਣਾ ਸਕਦੇ ਟਾਈਮ ਟਾਈਮ। ਲੋ ਜੀ ਮਾਸ਼ਾਅੱਲਾ ਇਧਰ ਆਈ ਚੱਲ ਰਹਿਣ ਦੇ। ਲੋ ਜੀ ਬਿਲਕੁਲ ਕੰਮ ਹੋ ਗਿਆ ਆਪਣਾ ਰੈਡੀ। ਬਸ ਆਪਾਂ ਹੁਣ ਮਿਰਚ ਲੂਣ ਪਾਉਣਾ ਵਾ। ਅੱਲਾ ਰੱਖੇ ਖੈਰ ਆਪਾਂ ਸਹੀ ਪਾ ਲਈਏ ਬਿਲਕੁਲ। ਬਿਸਮਿਲ੍ਲਾ ਦੀ ਬਰਕਤ। ਡਰ ਵੀ ਆਉਂਦਾ ਥੋੜਾ ਡਲੀ ਨਾ ਕਿਤੇ ਵੱਜ ਜਾਵੇ। ਲੈ ਤੁਸੀਂ ਵੀ ਆ ਗਏ। ਤਬੀਅਤ ਕਿਦਾਂ ਹੁਣ ਠੀਕ ਹੈ? ਬਿਹਤਰ ਆ। ਬਹੁਤਾ ਨਮਕ ਹੈ ਨਾ ਇਹਨਾਂ। ਲੂਣ ਮਿਰਚ ਤੋਂ ਮੈਂ ਥੋੜਾ ਡਰਦਾ ਵਾਂ ਵੀ ਲੂਣ ਬਹੁਤਾ ਨਾ ਹੋ ਜਾਵੇ ਬਟ ਇਟਸ ਓਕੇ। ਹੋਰ ਨਹੀਂ ਬਾਕੀ ਫਿੱਟ ਆਪਾਂ ਕਰ ਦੇਣਾ, ਟੈਨਸ਼ਨ ਨਹੀਂ ਤੁਸੀਂ ਲੈਣੀ। ਵੇਖੀ ਚੱਲੋ ਆਪਾਂ। ਨਹੀਂ ਬਸ ਕਰ। ਕਾਲੀਆਂ ਮਿਰਚਾਂ ਬਹੁਤ ਖਾਂਦੀਆਂ ਹੁੰਦੀਆਂ ਗੱਲ ਨੂੰ, ਇੰਨੀ ਮਿਰਚ ਨਹੀਂ ਪਾਈਦੀ। ਮਸਾਲਾ ਤਾਂ ਨਹੀਂ ਪਾਉਣਾ। ਮਸਾਲੇ ਪਾਉਣੇ ਆ ਜੀਰਾ ਆ ਨਹੀਂ ਪਾਉਣਾ? ਪਾਉਣਾ ਵਾ ਕਿ ਸੁੱਕਾ ਜ਼ੀਰਾ ਵੀ ਪਾਉਣਾ ਉਹਨੂੰ। ਸੁੱਕਾ ਜ਼ੀਰਾ ਹੀ ਹੈ ਇਹ ਪੀਸਿਆ ਹੋਇਆ ਵਾ। ਇਹ ਤਾਂ ਸਾਬਤ ਜ਼ੀਰਾ ਪਾਵਾਂਗੇ ਤਾਂ ਜ਼ਿਆਦਾ ਟੇਸਟ ਹੁੰਦਾ। ਅੱਲਾ ਦੀ ਸਪੋਰਟ। ਇਹ ਹਿਸਾਬ ਨਾਲ ਤੇ ਕਬਾੜਾ ਪੂਰਾ ਕਰ ਦੇਣਾ ਸੀ ਕੁਕਿੰਗ ਵਾਲਾ। ਕਿਉਂ ਵੀ ਸੈਮ? ਹੋਰ ਬੇੜਾ ਭਾਊ ਹਲਦੀ ਦੇਣੇ ਨਾ ਪਾਈ ਦੀ ਚੰਗੀ ਹੈ ਵੀ। ਹੈ ਬੇਬੇ? ਹਲਦੀ ਤੇ ਨਹੀਂ ਨਾ ਪਾਈ ਦੀ? ਕਿਉਂ ਨਹੀਂ ਪਾਈਦੀ ਹਲਦੀ? ਪਾਈ ਦੀ ਆ? ਅੱਛਾ ਅੱਲਾ ਦੀ ਕਸਮ। ਮਸਾਲੇ ਪਾਈਦੇ ਹੁੰਦੇ ਆ।
ਅੱਛਾ ਹਲਦੀ ਤੋਂ ਬਗੈਰ ਕਿਹੜਾ ਸੋਹਣੇ ਲੱਗਦੇ ਹੁੰਦੇ ਪਕੌੜੇ। ਬਹੁਤ ਲਓ ਜੀ ਰੈੱਡ ਮਿਰਚ ਵੀ ਪਾ। ਆ ਦਾਦੜ ਕੇ ਦੂਜੀ ਦਾਦਰ ਅੱਛਾ ਇਹ ਥੋੜੀ ਚੰਗੀ ਆ। ਲਓ ਜੀ ਮਸਾਲੇ ਰੈਡੀ ਆਪਾਂ ਕਰ ਦਿੱਤੇ ਆ। ਆ ਵੀ ਹੋ ਗਿਆ, ਆ ਵੀ ਹੋ ਗਿਆ, ਆ ਵੀ ਹੋ ਗਿਆ। ਆ ਪਤਾ ਨਹੀਂ ਕੀ ਹੈ ਤੇ ਫਿਰ ਧਨੀਆ ਤੇ ਪਾਉਣਾ ਹੀ ਹੈ ਨਾ। ਧਨੀਆ ਸੁੱਕਾ ਜ਼ਰੂਰੀ ਆ। ਧਨੀਆ, ਸੁੱਕਾ ਧਨੀਆ ਨਾ ਇਹ ਤੇ ਪਾਈਦਾ ਹੀ ਹੁੰਦਾ ਵਾ। ਯਾਰ ਏਡੇ ਵੀ ਆਪਾਂ ਮਾੜੇ ਕੁੱਕ ਨਹੀਂ ਹੈਗੇ। ਵਾਹ ਭਾਈ ਲਓ ਚੈੱਕ ਕਰੋ ਮਾਸ਼ਾਅੱਲਾ ਡਨ ਹੋ ਗਿਆ ਨਾ। ਇੱਧਰ ਵੀ ਪਾ ਦਵਾਂ ਯਾਰ। ਆ ਮੈਂ ਥੋੜਾ ਰਲਾ ਲਿਆ ਸੀ ਪਹਿਲਾਂ ਹੀ। ਇਹ ਪਾਲਕ ਵਾਲੇ ਹਾਂ ਨਹੀਂ ਨਹੀਂ ਇਹ ਬਗੈਰ ਇਹ ਬਗੈਰ ਪਾਲਕ ਤੋਂ ਆ। ਅੱਛਾ ਮੈਂ ਚਮਚੀ ਨੂੰ ਕੱਢਦੇ ਹਿਲਾਉਂਦਾ ਹੁੰਦਾ। ਕੁਛ ਨਹੀਂ ਬੇਬੇ। ਲਓ ਜੀ ਨਾ ਫੜਾ ਸੁੱਕਾ ਧਨੀਆ। ਧਨੀਆ ਮੈਂ ਪਾਤਾ ਇਧਰੋਂ। ਨਹੀਂ ਆਹ ਸਾਬਤ ਧਨੀਆ ਪਾਉਣਾ ਨਾ। ਸੁੱਕਾ ਧਨੀਆ ਵੀ ਇਧਰ ਹੈਗਾ ਸੀ ਨਾ। ਆਹ ਸਾਬਤ ਪਾਈ ਮੈਂ ਪਾਉਣਾ ਬੇਬੇ, ਉਹਦਾ ਟੇਸਟ ਹੁੰਦਾ। ਅੱਛਾ ਸਾਰੇ ਸਿਆਣਾ ਟੇਸਟੀ ਹੁੰਦਾ, ਕਿਸੇ ਨੂੰ ਨਹੀਂ ਵੀ ਹੁੰਦਾ। ਨਾ ਪਾਈਏ ਤੇ ਨਹੀਂ ਆਉਂਦਾ, ਜੇ ਪਾ ਲਈਏ ਤੇ ਆ ਜਾਂਦਾ ਪੁੱਤ। ਤੇ ਹੋਰ ਮਸਾਲੇ ਚਾਹ ਡਨ। ਹਰ ਮਸਾਲੇ ਦਾ ਆਪਦਾ ਟੇਸਟ ਆ ਕੇ ਆਹ ਤੇ ਨਹੀਂ ਪਾਇਆ ਆਪਾਂ ਹਨਾ। ਸੁੱਕਾ ਧਨੀਆ ਆ ਜਿਹੜਾ ਧਨੀਆ ਪੀਸਿਆ ਪਾ ਦੇਵਾਂ? ਪਾ ਦੇਗੇ। ਲਓ ਜੀ ਅਲ ਆ ਨਹੀਂ ਪਈ। ਇੱਕ ਮਿੰਟ ਬੇਬੇ ਪਾਉਣਾ। ਇਹ ਬਸ ਆ ਲਓ ਜੇ ਧੂਏ ਨਿਕਲਣਗੇ ਤੇ ਜਾਂ ਫਿਰ ਇਹ ਖੋਖਾ ਹੀ ਰਹੂਗਾ। ਦੇ ਦਿਓ ਸਾਰੇ ਦੇ ਦਿਓ। ਉਹਦੇ ਚ ਵੀ ਪਾ ਲਾ। ਓਕੇ ਲਓ ਜੀ ਮਾਸ਼ਾਅੱਲਾ ਡਨ। ਓਕੇ ਬੇਬੇ ਸਹੀ ਹੋ ਗਿਆ। ਮੈਂ ਤੇਲ ਗਰਮ ਕਰਦਾ। ਬਸ ਇਹ ਆਪੇ ਕਰ ਲੈਣਾ। ਤੁਸੀਂ ਬਹਿ ਜਾਓ ਬਹਿ ਜਾਓ ਤੁਸੀਂ ਆਰਾਮ ਨਾਲ ਬਹਿ ਜਾਓ ਕੋਈ ਰੋਲਾ ਨਹੀਂ। ਲਓ ਜੀ ਤੇਲ ਆਪਣਾ ਹੋ ਗਿਆ ਗਰਮ ਮਾਸ਼ਾਅੱਲਾ ਤੇ ਮਸਾਲਾ ਵੀ ਆਪਣਾ ਪ੍ਰੋਪਰ ਰੈਡੀ ਹੈ ਤੇ ਅੱਲਾ ਰੱਖੇ ਖੈਰ। ਬਿਸਮਿਲ੍ਲਾ। ਬੜੇ ਬੜੇ ਭਾ ਰੁਕ ਤੇ ਜਾ। ਅਸਲ ਦੇ ਵਿੱਚ ਨਾ ਥੋੜਾ ਡਰ ਵੀ ਲੱਗਦਾ। ਪਾ ਦੇ ਰੁਕ ਜਾ ਯਾਰ। ਅਸੀਂ ਮੈਂ ਤੇ ਜੱਟੂ ਹਾਮਿਦ ਭਰ ਤੇ ਬੈਠੇ ਆ। ਅੱਲਾ ਰੱਖੇ ਖੈਰ ਵੇਖਦੇ ਆ ਵੀ ਤਾਰੀਫ ਹੁੰਦੀ ਹੈ ਕਿ ਗਾਲ ਪੈਂਦੀ ਹੈ। ਲੇਕਿਨ ਜੋ ਹੋਏਗਾ ਰਲ ਕੇ ਹੀ ਹੋਏਗਾ। ਜੱਟੂ ਤੇ ਮੈਨੂੰ ਗਾਲਾਂ ਦੋਵਾਂ ਨੇ। ਮਸਾਲਾ ਹੀ ਨਹੀਂ ਪਾਇਆ। ਤੂੰ ਬਹੁਤ ਨਾਲ ਤੇ ਹੈਗਾ ਨਾ। ਪਾਲਕ ਕਿਹਨੇ ਤੋੜੀ ਆ? ਮੈਂ ਧਨੀਆ ਕੌਣ ਲੈ ਕੇ ਆਇਆ? ਤੂੰ ਥੋੜਾ ਪਾ ਲੈਣਾ। ਮੈਂ ਤੁਹਾਨੂੰ ਦੱਸ ਦਿੱਤਾ ਵਾ ਕਿ ਜੋ ਹੋਏਗਾ ਜੱਟੂ ਅੱਜ ਨਾਲ ਹੀ ਹੋਏਗਾ। ਲਓ ਜੀ ਅੱਲਾ ਦੀ ਸਪੁਰਦ। ਨਹੀਂ ਸਹੀ ਬਣਦੇ ਪਏ। ਮੈਂ ਤੁਹਾਨੂੰ ਦੱਸ ਦਿੱਤਾ ਹੀ। ਵੇਖ ਲਾ ਉਹਦੇ ਜਿਹੜੇ ਉਹ ਬੁਲਬੁਲੇ ਬਣਦੇ ਬਿਲਕੁਲ ਪਰਫੈਕਟ ਬੁਲਬੁਲੇ ਆ। ਬੁਲਬੁਲੇ ਪਰਫੈਕਟ ਬੁਲਬੁਲੇ ਭਾਈ ਬੁਲਬੁਲੇ ਵੀ ਪਰਫੈਕਟ ਹੁੰਦੇ ਨਾ। ਹੁਣ ਦੇਖ ਜਿਹੜੇ ਹਿਸਾਬ ਨਾਲ ਪਕੌੜੇ ਬਣਾਉਣੇ ਪਏ ਆਪਾਂ ਇਸ ਹਿਸਾਬ ਦੇ ਨਾਲ ਪਕੌੜੇ ਕੋਈ ਬਣਾਉਂਦਾ। ਜੇ ਬੁਲਬੁਲੇ ਬੋਟੇ ਤਾਂ ਨੂੰ ਆਣਗੇ ਤਾਂ ਬੋਟੇ ਸਵਾਦ ਬਣਨਗੇ। ਹਾਂ ਹੁਣ ਬਾਹਰ ਨੂੰ ਤੇ ਨਹੀਂ ਇਹ ਬਸ ਠੀਕ ਆ। ਜਦੋਂ ਤੂੰ ਵੀ ਹਾਮੀ ਭਾਰਤੀ ਪੁੱਤ ਹੈ ਹਾਮੀ ਭਾਰਤੀ ਤੂੰ ਵੀ ਬੁਲਬੁਲਿਆਂ ਦੀ। ਹਾਂ ਜੋ ਵੀ ਆ ਗਾਲ ਤੈਨੂੰ ਮੈਨੂੰ ਇਕੱਠੇ ਹੀ ਅੱਜ ਇਹ ਸਹੀ ਬਣ ਜਾਣਾ। ਅੱਜ ਤੇ ਜਾਂ ਅੱਲਾ ਰੱਖੇ ਖੈਰ ਰੋਜ਼ਾ ਸਾਡਾ ਇਹਨਾਂ ਨਾਲ ਇਫਤਾਰ ਹੋਏਗਾ। ਨਹੀਂ ਤੇ ਅੱਜ ਰੋਜ਼ੇ ਦੇ ਵਿੱਚ ਪੁਲ ਤੇ ਭੱਜਾਂਗੇ ਸਮੋਸੇ ਲੈ ਕੇ ਆਵਾਂਗੇ। ਉਸ ਦੋਵੇਂ ਜੱਟੂ ਜਾਏਗਾ ਕਿਉਂਕਿ ਸਕੂਟਰ ਦਾ ਸ਼ਕੀਨ ਫਿਰ ਮੇਰਾ ਯਾਰ ਜੋ ਆ। ਮੈਂ ਤਾਂ ਇੱਕ ਹੋਰ ਗੱਲ ਕਰਦਾ। ਭੱਜ ਕੇ ਪਹਿਲਾਂ ਸਮੋਸੇ ਫਾੜੀ ਲਿਆ। ਨਹੀਂ ਇਹ ਸਹੀ ਬਣ ਜਾਣਾ। ਅੱਛਾ ਅੱਲਾ ਖੈਰ ਕਰੇ। ਲਓ ਜੀ ਵੇਖਦੇ ਆ ਵੀ ਕਿਆ ਬਣਦਾ ਤੇ ਕਿਆ ਨਹੀਂ। ਪਹਿਲਾਂ ਪਾਇਆ ਜੀ ਫਾੜ ਹੀ ਜਾਂਦਾ ਵਾ। ਕੀ ਹੋਇਆ ਥੱਲੇ ਲੱਗ ਗਿਆ? ਯਾਰ ਚੁੱਪ ਨਹੀਂ ਕਰਦਾ ਸੈਮ ਤੂੰ। ਅੱਧਾ ਤਰੋ ਤੂੰ ਸਾਡਾ ਤੂੰ ਕਢਾਇਆ। ਨਹੀਂ ਬੜੇ ਸਵਾਦ ਆ। ਸਹੀ ਆ ਸਵਾਦ ਤੂੰ ਕਿਹੜਾ ਖਾ ਕੇ ਵੇਖ ਲਿਆ? ਯਾਰ ਵੇਖਣ ਨੂੰ ਤਾਂ ਸਵਾਦ ਲੱਗਦੇ ਨਾ। ਆ ਵਿਖਾ ਹਾਂ ਮੜਾ ਜਾ ਜਿਸ ਸਵਾਦ ਪੱਕਣ ਦੇ। ਲੈ ਦੱਸਿਓ ਮੜਾ ਜਾ। ਇਹ ਤਾਂ ਖਾਣ ਦੇ ਇੱਥੇ ਕਮੈਂਟ ਜਦੋਂ ਆ ਵੇਖਦੇ ਹੋ ਨਾ ਇੰਨਾ ਕੀ ਇੱਥੇ ਕਮੈਂਟ ਕਰ ਦੇਣਾ ਤੁਸੀਂ। ਯਾਰ ਚੁੱਪ ਕਰ ਜਾ ਤੁਸੀਂ। ਆ ਮੇਰਾ ਸ਼ੁਗਰ ਲਾ ਵਿਖਾ ਬਾਕੀ ਠੀਕ ਆ ਹੈ। ਹਾਂ ਸਿਆਣੇ ਬੰਦੇ ਦੇ ਨਾ ਘਰ ਚ ਹੋਣ ਦਾ ਬੜਾ ਫਾਇਦਾ ਹੈ। ਬਿਲਕੁਲ ਵਾਹ 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 ਕੀ ਬਾਤ ਹੈ ਮਾਸ਼ਾਅੱਲਾ। ਜਦੋਂ ਟਾਈਮ ਕੀ ਰਹਿ ਗਿਆ? ਟਾਈਮ ਲੱਗਾ 33 ਮਿੰਟ। ਮੈਨੂੰ ਲੱਗਦਾ ਕੱਢੋਗੇ।
ਉਹ ਨਿਕਲ ਗਏ ਕੰਮ ਤਾਂ ਹੈ ਹੀ ਕੋਈ ਨਹੀਂ ਕਿਉਂ ਜੱਟੂ 10 ਮਿੰਟਾਂ ਚ ਤੇ ਹੋਰ ਅਸੀਂ ਦੂਆ ਬੁੱਕਾ ਭਰ ਲੈਣੀਆਂ ਸੀ ਹੁਣ ਜੇ ਆ ਸਾਡੇ ਕੋਲ ਨਾ ਕੰਮ ਹੋਇਆ ਤੇ ਇੱਕ ਪੂਰ 10 ਮਿੰਟ ਬਾਅਦ ਕੱਢਣਾ ਉਹ ਯਾਰ ਨਹੀਂ 10 ਮਿੰਟ ਬਾਅਦ ਇਹ ਜਿੰਨਾ ਦੇਰ ਲੱਗਣਾ ਉਹਨੇ ਸਵਾਦ ਉਹਨੇ ਸਵਾਦ ਰਾੜ ਕੇ ਕੱਢਣੇ ਨਾ ਅਸੀਂ ਹਾਂ ਜਿਹੜੇ ਵਿੱਚ ਪਾ ਕੇ ਕੱਢ ਲੈਣੇ ਮੁੜ ਕੇ ਕੱਚਾ ਹੁੰਦਾ ਨਹੀਂ ਮੂੰਹ ਮੰਦਰਾ ਸਹੀ ਹੈ ਮੂੰਹ ਮੁਹਾਂਦਰਾ ਸਹੀ ਹੈ ਨਾ ਬਸ ਫਿਰ ਸਮਝਾ ਵੀ ਜਵਾਕ ਜਿਹੜੇ ਨਾ ਉਹ ਕਾਮਯਾਬ ਬਣਨੇ ਆ ਠੀਕ ਹੈ ਜਵਾਕਾਂ ਦੇ ਪਰਵਰਿਸ਼ ਵਾਲਾ ਹਿਸਾਬ ਹੀ ਸਮਝ ਤੂੰ ਜਿਹੜੇ ਹਿਸਾਬ ਨਾਲ ਕੱਢਣ ਦੇ ਬੇਬੇ ਕੀ ਲੱਗਦਾ ਤੁਹਾਨੂੰ ਹੈ ਵੀ ਤੇ ਪ੍ਰਾਈਵੇਟ ਸਕੂਲ ਪਾਦੇ ਪਏ ਹਨਾ ਜਵਾਨ ਬੇਬੇ ਵਾਲਾ ਗਵਰਨਮੈਂਟ ਆ ਮਾਸ਼ਾਅੱਲਾ ਮਾਸ਼ਾਅੱਲਾ ਥੱਲੇ ਤਾਂ ਸਾੜ ਨਹੀਂ ਹੈ ਕਿਤੇ ਲਓ ਜੀ ਇਹ ਨਹੀਂ ਪਕੌੜੇ ਆਪਣੇ ਜੱਬੋ ਬਣੇ ਬੇਬੇ ਰੰਗ ਟੰਗ ਵੇਖਾ ਮੜਾ ਜਾ ਮੂੰਹ ਮੁਹਾਂਦਰਾ ਵੇਖਣਾ ਦਾ ਹੁੰਦਾ ਕੀ ਪਿਛਾ ਆ ਇਹ ਵੇਖਾ ਮੜਾ ਰੰਗ ਟੰਗ ਹਾਂ ਸਹੀ ਆ ਕੱਚੇ ਤੇ ਨਹੀਂ ਗਏ ਪੂਰੇ ਓਕੇ ਆ ਜ਼ਿੰਦਾਬਾਦ ਤੀਜਾ ਬੰਦਾ ਵੀ ਸ਼ਾਮਿਲ ਹੋ ਗਿਆ ਲੈ ਹੁਣ ਬੇਬੇ ਬਿਸਮਿਲ੍ਲਾ ਪੂਰਾ ਓਕੇ ਪੂਰਾ ਓਕੇ ਅੱਲਾ ਦੀ ਸਪੋਰਟ ਅੱਲਾ ਦੀ ਸਪੋਰਟ ਨਾਲ ਬਿਸਮਿਲ੍ਲਾ ਵੀ ਪੜੀ ਚੱਲੀਏ ਹਰ ਪਕੌੜੇ ਤੇ ਕਿਉਂਕਿ ਜਿਹੜਾ ਮੂੰਹ 'ਚ ਕੱਚਾ ਆ ਗਿਆ ਕਿਸੇ ਦੇ ਉਹਨੇ ਰੋਜ਼ੇ ਤੋਂ ਬਾਅਦ ਨਮਾਜ਼ ਵੀ ਪੜ੍ਹ ਕੇ ਉਹਨੇ ਉਨੀ ਹੀ ਤਰਕੀਬ ਕਰਨੀ ਹੈ ਅੱਲਾ ਖੈਰ ਕਰੇਗਾ ਸਾਰਿਆਂ ਨੇ ਦੁਆ ਕਰਨੀ ਹੈ ਜਦੋਂ ਆ ਹੁਣ ਤੁਸੀਂ ਵੇਖਦੇ ਪਏ ਹੋ ਨਾ ਬਸ ਇਸ ਹਿਸਾਬ ਨਾਲ ਤੁਸੀਂ ਨਾ ਲੋ ਜੀ ਅਲਹਮਦੁਲਿਲਾ ਆ ਜਿਹੜੇ ਗਏ ਨਿਕਲ 3 ਤੋਂ 4 ਪੂਰ ਨਿਕਲਿਆ ਤੇ ਬੜੇ ਸੋਹਣੇ ਮੈਨੂੰ ਲੱਗ ਰਹੇ ਆ ਬਾਅਦ ਚ ਰਿਵਿਊ ਲਾਜ਼ਮੀ ਆਪਾਂ ਲਵਾਂਗੇ ਅੱਜ ਬੇਬੇ ਕੋਲੋਂ ਲਵਾਂਗੇ ਵੀ ਕਿਵੇਂ ਦਾ ਬਣਿਆ ਵਾ ਲੇਕਿਨ ਮੈਂ ਇੱਕ ਹਿਸਾਬ ਲਾ ਲਿਆ ਯਕੀਨ ਮੰਨ ਜਾ ਮਾਵਾਂ ਜਿਹੜੀਆਂ ਨਾ ਬੜੀਆਂ ਧੰਨਦੀਆਂ ਵਾ ਬੜਾ ਔਖਾ ਕੰਮ ਹੀ ਚੌਧਰੀ ਇਹ ਐਵੇਂ ਸਿੱਧੀ ਜਿਹੜੀ ਗੱਲ ਆ ਇਹ ਬੜਾ ਹੀ ਔਖਾ ਕੰਮ ਹੈ ਸੌਖਾ ਕੋਈ ਨਹੀਂ ਐਵੇਂ ਆਪਾਂ ਕਹਿੰਦੇ ਆ ਵੀ ਬੰਦੇ ਬਾਹਰੋਂ ਆ ਕਰਕੇ ਆਏ ਫਲਾਣਾ ਢੀਂਗੜਾ ਕਰਕੇ ਆਏ ਤੇ ਜੀ ਬੁੜੀਆਂ ਨੂੰ ਕਿਹੜਾ ਕੰਮ ਕਰੇ ਨਹੀਂ ਭਾਈ ਇਹ ਬਹੁਤ ਔਖਾ ਕੰਮ ਹੈ ਇਹ ਜਿਸ ਤਰ੍ਹਾਂ ਕੋ ਲਾਗੇ ਉਹ ਤਾਂ ਜਾਣੇ ਉਹ ਵਾਲਾ ਹਿਸਾਬ ਆ ਬਹੁਤ ਹੀ ਔਖਾ ਕੰਮ ਆ ਬਾਕੀ ਆ ਹੁਣ ਦੂਜੇ ਜਿਹੇ ਪਕੌੜੇ ਆ ਜਿਹੜੇ ਬਿਨਾ ਲੋ ਅੱਛਾ ਆਲੂ ਪਾਣੀ ਛੱਡ ਜਾਂਦੇ ਮੈਂ ਪਾਣੀ ਥੋੜਾ ਪਾਇਆ ਸੀ ਇਹਦੇ ਵਿੱਚ ਹਨਾ ਨਹੀਂ ਪਾਇਆ ਥੋੜਾ ਤੇ ਪਾਣੀ ਨਾ ਬਹੁਤਾ ਹੋ ਗਿਆ ਭਾਵੇਂ ਸਾਰੇ ਜੋੜੀ ਜਾਣ ਆਲੂ ਕਿਉਂਕਿ ਐਡਾ ਤੇ ਆਲੂ ਕਟਿਆ ਉਹ ਭਾਵੇਂ ਨਾਲ ਹੀ ਗੁੱਥੋਂ ਗੁੱਥੀ ਹੋਈ ਜਾਣ ਜਦੋਂ ਇਹ ਪੱਕਣੇ ਆ ਤੇ ਐ ਜੁੜ ਕੇ ਨਿਕਲਣੇ ਨਾਲੋਂ ਚਲੋ ਲੋ ਜੀ ਇੱਧਰ ਵੀ ਆ ਗਏ ਆ ਤੇ ਸੈਮ ਨੂੰ ਮੈਂ ਛੱਡਿਆ ਤਾਂ ਪਕੌੜਿਆਂ ਤੇ ਮੈਂ ਕਿਹਾ ਤੂੰ ਜਾ ਉਹ ਮਤਲਬ ਉਹ ਕਰ ਮੜਾ ਜਾ ਤੇ ਮੈਂ ਜਰਾ ਕਿ ਇਹਨਾਂ ਨੂੰ ਤਾੜ ਛਾੜਾਵਾਂ ਸਾਰਿਆਂ ਨੂੰ ਇੱਧਰ ਵੇਖੋ ਮਾਸ਼ਾਅੱਲਾ ਜਿਹੜੀ ਗੱਲ ਮੈਂ ਕੀਤੀ ਸੀ ਵੀ ਇਸ ਟਾਈਮ ਜਿਹੜਾ ਨਜ਼ਾਰਾ ਇਹਨਾਂ ਦਾ ਵੇਖਣ ਦਾ ਤੇ ਕੀ ਬਾਤ ਆ ਮਾਸ਼ਾਅੱਲਾ ਪਾਣੀ ਦੇ ਵਿੱਚ ਜਿਹੜਾ ਇਹ ਲੈਵਲ ਕਿਸਮ ਦਾ ਅਕਸ ਬਣਾਉਂਦੀਆਂ ਇੱਧਰ ਕਰੋ ਚੈੱਕ ਮਾਸ਼ਾਅੱਲਾ ਕਿੰਨੀਆਂ ਖੂਬਸੂਰਤ ਤੇ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਵਾ ਨਾ ਆਹ ਕਰੋ ਚੈੱਕ ਮਾਸ਼ਾਅੱਲਾ ਕਿੰਨੇ ਸੋਹਣੇ ਲੱਗਣ ਦੇ ਤੇ ਸੂਰਜ ਦੀ ਸੇਧ ਦੇ ਉੱਤੇ ਪਏ ਆ ਹੈ ਦੇਖੋ ਜ਼ਰਾ ਮਾਸ਼ਾਅੱਲਾ ਬਹੁਤ ਖੂਬਸੂਰਤ ਲੱਗਦੇ ਪਏ ਆ ਮੈਂ ਮੜਾ ਜਾ ਕੀਤਾ ਸਾਰਾ ਟੱਬਰ ਹੀ ਬਾਹਰ ਆ ਗਿਆ ਚਲੋ ਅੰਦਰ ਦੁਬਾਰਾ ਚਲੋ ਸ਼ਾਬਾਸ਼ 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 ਚਲੋ 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 ਖੁੱਡੇ 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 ਚਲੋ ਚਲੋ ਸ਼ਾਬਾਸ਼ ਚਲੋ ਖੁੱਡੇ 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 ਉੱਡ ਨਾ ਜਾਵੇ ਵਿੱਚੋਂ ਕੋਈ ਚਲੋ ਚਲੋ ਸ਼ਾਬਾਸ਼ ਚਲੋ ਸ਼ਾਬਾਸ਼ ਚਲੋ ਜੱਟੂ ਭੱਜਿਆ ਲਿਆ ਟਾਈਮ ਹੋ ਚੱਲਾ ਪੁੱਤ ਬਹੁਤ ਜ਼ਿਆਦਾ ਚਲੋ 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 ਸ਼ਾਬਾਸ਼ ਲੋ ਬਈ ਤੜ ਗਿਆ ਅੱਲਾ ਦੀ ਸਪੁਰਦ ਚਲੋ ਵੀ ਇਹਨਾਂ ਤਾੜੋ ਰੋਜਾ ਆ ਗਏ ਚਲੋ ਇਹਨਾਂ ਨੂੰ ਤਾੜ ਗਾਂ ਹੋ ਗਏ ਇਹ ਤੜ ਜਾਣਗੇ ਇਹਨਾਂ ਦੀ ਖੈਰ ਸੱਲਾ ਇਹ ਤੇ ਪੁੱਤ ਮਿੰਟ ਦਾ ਕੰਮ ਆ ਇਹ ਤੇ ਤੜ ਜਾਂਦੀਆਂ ਵਾ ਆਂਡਾ ਨਹੀਂ ਚੱਕਿਆ ਦਿੱਤਾ ਪੁੱਤ ਇੱਕ ਚੱਕ ਲਾ ਜੇ ਹੈਗਾ ਤੇ ਚਲੋ ਵੀ ਅੰਦਰ ਤੁਸੀਂ ਵੀ ਚਲੋ ਸ਼ਾਬਾਸ਼ ਚੱਲ ਤੂੰ ਤੇ ਚੱਲ ਚੱਲ ਹੈ ਕੱਲ ਵਾਲੇ ਚੱਕੇ ਆਪਾਂ ਇੱਕ ਅੱਜ ਦਿੱਤਾ ਵਾ ਇੱਕ ਅੱਜ ਬਤਖਾਂ ਤਾੜਦੇ ਆ ਉਹਨੇ ਨਹੀਂ ਖੁੱਡਾ ਉਹ ਨਿਕਲ ਗਈਆਂ ਬਾਹਰ ਇੱਥੋਂ ਵੜੀਆਂ ਵਾ ਤੇ ਉਹ ਇਹ ਵਿੱਚ ਵੜਿਆ ਤੇ ਉਹ ਬਾਹਰ ਇਹਨਾਂ ਨੂੰ ਤੇ ਨਾ ਇਸ ਟਾਈਮ ਜਿਹੜਾ ਸਵਾਦ ਆ ਨਾ ਇਹਨਾਂ ਦਾ
ਪਤਾ ਨਹੀਂ ਮੈਨੂੰ ਤੇ ਆਪ ਨੂੰ ਵੇਖ ਵੇਖ ਕੇ ਇੰਨਾ ਸਵਾਦ ਹੁੰਦਾ ਨਾ, ਯਕੀਨ ਮੰਨੋ ਕਿ ਸੋਹਣੀਆਂ ਨਹੀਂ ਲੱਗਦੀਆਂ ਪਾਣੀ। ਤਾਲ ਨਾ ਜੱਟੂ ਇਹਨਾਂ ਨੂੰ ਖੈਰ ਆ ਵਿੱਚ ਆ ਇੱਧਰ ਆ ਤਾਲ ਲੀਆਂ ਮੜਾ ਜਾ। ਮੈਂ ਸਾਈਡ ਤੇ ਆਇਆ ਤੇ ਇਹ ਬਾਹਰ ਆ ਗਿਆ, ਉਹਨੂੰ ਲੈ ਕੇ ਅੰਦਰ ਲਿਆ। ਚਲੋ ਸ਼ਾਬਾਸ਼, ਚਲੋ ਵੀ ਚਲੋ ਦੋਵੇਂ ਜਣੇ ਚੱਲ ਅੰਦਰ ਚਲੋ ਮੁੰਡਿਓ ਚਲੋ। ਇਹ ਕੁੜੀ ਦਾ ਪਤਾ ਨਹੀਂ ਕਿੱਥੇ ਆਂਡੇ ਦਿੰਦੀ ਆ। ਚੱਲ ਤਾੜ ਇਹਨਾਂ ਨੂੰ ਵੀ। ਆ ਤੁਹਾਡਾ ਕੰਮ ਰਹਿ ਗਿਆ ਸਿਰਫ, ਇਹ ਆਪੇ ਕਰ ਦੇ। ਇਹ ਆਪੇ ਤੜ ਜਾਂਦੇ ਆ। ਠੀਕ ਆ ਓਏ ਮੁੰਡਿਓ ਇੱਧਰ ਆਓ, ਚਲੋ ਸ਼ਾਬਾਸ਼ ਤੁਸੀਂ ਵੀ ਚਲੋ ਸ਼ਾਬਾਸ਼। ਯਾਰ ਨਹੀਂ ਅੰਦਰ ਨਾ ਜਾ, ਤੈਨੂੰ ਤਰਲਾ ਹੀ ਆ ਭਰਾ। ਓਏ ਤੂੰ ਕਦਰ ਆ ਗਿਆ? ਅੱਛਾ ਇਹਨੂੰ ਆ ਵੀ ਕਿਤੇ ਸੈਮ ਆ ਤੇ ਮੈਨੂੰ ਪਾਉਣ ਲੱਗਾ ਦੂਜਾ ਬਾਜਰਾ, ਤੇ ਬਾਜਰੇ ਵਾਲਾ ਕੋਈ ਹਲੇ ਕਨਸੈਪਟ ਨਹੀਂ ਹੈਗਾ। ਤੇ ਸਬਰ ਕਰ, ਇਹਨਾਂ ਨੂੰ ਵੜਨ ਦੇ ਅੰਦਰ। ਚਲੋ ਸ਼ਾਬਾਸ਼, ਕਿੱਡੇ ਤੁਸੀਂ ਮौज ਮਸਤੀ 'ਚ ਅੱਜ। ਚਲੋ ਚਲੋ ਅੰਦਰ ਯਾਰ, ਵੜ ਜਾ ਯਾਰ। ਲੈ ਕਰ ਲਾ ਕਿਉਂ ਭਾਂਡਾ, ਇੱਕ ਵੜ ਗਿਆ ਦੋ ਹੋ ਗਿਆ। ਚਲੋ ਵੀ ਹੁਣ ਬਹੁਤ ਟਾਈਮ ਹੋ ਗਿਆ, ਬੜਾ ਨਹਾ ਲਿਆ, ਚਲੋ ਬਾਹਰ। ਚਲੋ ਸ਼ਾਬਾਸ਼, ਚਲੋ ਬੜਾ ਟਾਈਮ ਹੋ ਗਿਆ। ਪਰਲੇ ਹੱਥ ਚਲੋ। ਹਾਂ ਗੁੱਡ, ਚਲੋ ਸ਼ਾਬਾਸ਼, ਚਲੋ ਚੱਲ ਬਹੁਤ ਅੱਛੇ। ਲੋ ਜੀ ਇੱਧਰ ਵੀ ਆਖਰੀ ਪੂਰਾ ਬਾਕੀ ਗਿਆ ਨਿਬੜ। ਅੱਲਾ ਦੀ ਸਪੁਰ ਥੋੜੇ ਕਾਲੇ ਹੋ ਗਏ, ਖੈਰ ਸਲਾ ਜ਼ਿਆਦਾ ਨਹੀਂ ਸੜੇ, ਥੋੜੇ ਹੀ ਸੜੇ ਆ, ਪਰ ਰੜੇ ਹੋਏ ਜ਼ਿਆਦਾ ਸਵਾਦ ਹੁੰਦੇ ਕਹਿੰਦੇ। ਲੋ ਜੀ ਮਾਸ਼ਾਅੱਲਾ, ਲੋ ਜੀ ਸਮਾਨ ਆ ਗਿਆ। ਅੱਜ ਹੈ ਸਮਾਨ ਸਾਡਾ ਥੋੜਾ ਹੀ ਆ, ਪਰ ਹੈ ਸੁਥਰਾ। ਅੱਜ ਸਮਝ ਗਿਆ ਨਾ, ਅੱਜ ਮੈਂ ਬਣਾਇਆ ਨਾ ਸੁਥਰੇ ਆ। ਹਾਂ ਜ਼ਾਹਰੀ ਗੱਲ ਆ ਕਰ। ਹਾਂ ਆ ਦਹੀਂ ਭੱਲੇ ਕਿੱਡੇ ਸਵਾਦ ਵੇਖਣ ਨੂੰ ਲੱਗੀ ਜਾਂਦੇ ਆ। ਪਕੌੜੇ ਯਕੀਨ ਮੰਨ ਜਾ, ਪਕੌੜੇ ਬਹੁਤ ਹੀ ਸਵਾਦ ਲੱਗਣ ਦੇ ਆ। ਵੇਖ ਲੈਨੇ ਆ ਜਾ ਵੀ ਆ ਜਾ। ਲੋ ਜੀ ਕੰਮ ਆਪਣਾ ਮਾਸ਼ਾਅੱਲਾ ਦਾ ਤਕਰੀਬਨ ਰੈਡੀ ਆ। ਤੇ ਹੋ ਜੋ ਮਰਜੀ ਜਾਵੇ, ਸਾਡੀ ਬੇਬੇ ਨਹੀਂ ਸੁਧਰ ਸਕਦੀ। ਨਹੀਂ ਤੁਹਾਨੂੰ ਕੀ ਲੋੜ ਹੈ, ਨਹੀਂ ਤੁਹਾਨੂੰ ਟੇਕ ਆਉਂਦੀ। ਮੈਂ ਕਿਹਾ ਤਜਰਬਾ ਕਰਕੇ ਵੇਖਦੇ ਆ। ਟਿੱਕੀਆਂ ਜਦੋਂ ਵਿੱਚ ਸਿੱਟੀ ਦੀਆਂ ਹਨਾ ਤੇ ਵਿੱਚ ਖੁਰ ਵੀ ਜਾਂਦੀਆਂ ਵਾ, ਆਲੂ ਵਾਲੀਆਂ, ਕੱਲੇ ਆਲੂ ਆ ਨਾ ਇਹ। ਅੱਛਾ ਹਾਂ, ਤੇ ਏਦਾਂ ਕਰਕੇ ਵੇਖਿਆ ਮੈਂ, ਇੱਕ ਹੀ ਟਿੱਕੀ ਆ ਮੈਂ ਖਾਣੀ ਇਹ। ਨਹੀਂ ਆਪਦੇ ਵਾਸਤੇ ਬਣਾਉਣੀਆਂ ਬਸ। ਮਸਾਲਾ ਬੇਬੇ ਨੇ ਹਟੀ ਨਹੀਂ, ਬੈਠੀ ਮਸਾਲਾ ਬਣਾ ਲਿਆ। ਹਾਂ ਮਸਾਲਾ ਬਣਾ ਕੇ ਰੱਖਿਆ ਵਾ ਤੇ ਟਾਈਮ ਨਹੀਂ ਸੀ ਇੰਨਾ ਬਚਿਆ, ਅੱਜ ਲੇਟ ਮੈਂ ਕਰਤਾ ਵਾਵਾ ਵੈਸੇ। ਹੋ ਗਿਆ ਸੀ ਤੇ ਬੇਬੇ ਨੇ ਆਦੀ ਟਿੱਕੀ ਜਿਹੜੀ ਨਾ ਟਿੱਕੀ ਬਣਾ ਕੇ ਵੇਖੀ ਆ, ਸਵੇਰ ਬਣਾਉਂਗੀ ਮੈਂ। ਸਵਾਦ ਬਣੀਆਂ ਲੱਗਦੀ ਐ, ਲੱਛੇਦਾਰ ਟਿੱਕੀ। ਪਤਾ ਨਹੀਂ ਹੁਣ ਕਿੱਦਾਂ ਦੀ ਬਣੀ ਹੈ, ਖਾ ਕੇ ਪਤਾ ਲੱਗੂਗਾ। ਲਓ ਜੀ ਉੱਪਰ ਆ ਗਏ ਆ ਤੇ ਹੁਣ ਇੰਤਜ਼ਾਰ ਆ ਅਜ਼ਾਨ ਦਾ, ਕਿ ਅਜ਼ਾਨ ਹੋਵੇ ਤੇ ਇਫਤਾਰੀ ਦਾ ਟਾਈਮ ਜਿਹੜਾ ਰੋਜ਼ਾ ਇਫਤਾਰ ਕਰੀਏ। ਬਾਕੀ ਅਲਹਮਦੁਲਿਲਾ ਇਫਤਾਰੀ ਬਣਾਈ ਆ, ਮਤਲਬ ਸ਼ਾਵਾਂ ਥੋੜੀਆਂ ਬਣਾਈਆਂ ਵਾ। ਪਕੌੜੇ ਤੇ ਦਹੀਂ ਭੱਲੇ ਬਣਾਏ ਮੈਂ, ਮਤਲਬ ਜਿਹੜੀ ਸ਼ਾਇ ਮੈਨੂੰ ਆਉਂਦੀ ਸੀ ਬਣਾਉਣੀ। ਤੇ ਥੋੜਾ ਬਹੁਤਾ ਬੇਬੇ ਗਾਈਡ ਕਰਦੇ ਨੇ, ਲੇਕਿਨ ਬਣਾ ਲਿਆ। ਇਹ ਹੁਣ ਖਾ ਕੇ ਪਤਾ ਲੱਗਿਆ ਕਿਵੇਂ ਦਾ ਬਣਿਆ। ਰਿਵਿਊ ਲਾਜ਼ਮੀ ਦੇਵਾਂਗੇ ਆਪਾਂ ਵੇਖ ਕੇ, ਬਾਕੀ ਤੁਸੀਂ ਵੇਖ ਕੇ ਦੱਸਣਾ ਕਿਵੇਂ ਦਾ ਲੱਗਾ। ਤੇ ਬਸ ਹੁਣ ਵੇਟ ਕਰ ਰਹੇ ਆ ਅਜ਼ਾਨ ਦਾ। ਉਹ ਸਾਹਮਣੇ ਹੈਗੀ ਆ ਜੀ ਮਸਜਿਦ। ਨਾਲ ਦੇ ਪਿੰਡ ਇਫਤਾਰੀ ਦਾ ਟਾਈਮ ਲਾਇਨ ਹੋ ਗਿਆ। ਲੋ ਜੀ ਇੱਧਰ ਵੀ ਵੱਜ ਗਿਆ ਘੁੱਗੂ। ਪੁਲ ਤੋਂ ਵੱਲੋਂ ਵੀ ਆਵਾਜ਼ ਆ ਜਾਣੀ ਆ, ਮਸਜਿਦ ਇਸ ਚੋਂ ਵੀ ਆ ਗਿਆ, ਪਿੰਡ ਦੀ ਆਵਾਜ਼ ਵੀ ਆ ਗਈ। ਸਾਇਮ ਕਰ ਲੋ, ਚਲੋ ਕਰ ਲੋ। ਲਓ ਜੀ ਸੈਮ ਸਾਹਿਬ ਰਿਵਿਊ ਕਰਨਗੇ ਅੱਜ, ਅੱਲਾ ਕਰੇ ਖੈਰ। ਸਹੀ ਦੱਸਣਾ ਵਾ, ਰੋਜ਼ੇ ਇਫਤਾਰੀ ਕਰਦਾ ਪਿਆ, ਦੇਖ ਲੈ, ਝੂਠ ਨਾ ਬੋਲੇ। ਸਹੀ ਆ, ਮਜ਼ੇਦਾਰ ਆ। ਹਾਂ ਥੋੜਾ ਜਿਹਾ ਨਮਕ ਜ਼ਿਆਦਾ ਲੱਗਦਾ। ਨਮਕ ਨਹੀਂ ਜ਼ਿਆਦਾ, ਬੇਬੀ ਕਹਿੰਦੀ ਸੀ ਕਿ ਮੈਨੂੰ ਨਮਕ ਤੋਂ ਥੋੜਾ ਪਾਇਆ ਲੱਗਦਾ। ਮੈਂ ਕਿਹਾ ਨਹੀਂ, ਨਮਕ ਬਿਲਕੁਲ ਪੂਰਾ ਮੈਨੂੰ ਲੱਗ ਰਿਹਾ, ਸਵਾਦ ਆ। ਚਲੋ ਮਾਸ਼ਾਅੱਲਾ ਆਪਾਂ ਗਾਹ ਕੋਈ ਬਣਾਉਣੇ, ਸ਼ਾਬਾਸ਼ ਬੇਬੇ ਛੁੱਟੀ। ਲੋ ਜੀ ਇਫਤਾਰੀ ਤੋਂ ਬਾਅਦ ਲਾਈਟਾਂ ਬਲ ਗਈਆਂ, ਗਰਾਊਂਡ 'ਚ ਪਹੁੰਚ ਆਏ ਆ। ਤੇ ਭਾਈ ਸਾਰੇ ਕੁਛ ਵੀਰ ਭਰਾ ਵਿੱਚ ਕਹਿੰਦੇ ਸੀ ਤੁਹਾਡੇ ਨੈਟ ਦੀ ਜਿਹੜੀ ਹਾਈਟ ਆ ਉਹ ਨਿੱਕੀ ਆ ਹੈ। ਤੇ ਉਹ ਚੈੱਕ ਕਰੋ ਜਰਾ, ਇਹ ਹਾਈਟ ਮੇਰੇ ਦਾ ਬੈਠਾ। ਹਾਈਟ ਹਜੇ ਵੀ ਨਿੱਕੀ ਹੈ। ਹੈਲੋ, ਤੂੰ ਗਾਮਾ ਮਿਸਤਰੀ ਨਾ ਬਣ, ਠੀਕ ਆ? ਤੂੰ ਹਾਈਟ ਮਿਹਨ ਸਿਰਫ। ਯਾਰ 6 ਫੁੱਟ ਹੁੰਦਾ ਜਿਹੜਾ ਉਧਰ ਖੇਡਦੇ ਆ ਨਾ, ਛੱਡਦੇ ਪੰਜਾਬ 'ਚ, ਉਹ ਉੱਚਾ ਬਹੁਤ। ਉਹ ਹੁੰਦਾ ਮੇਰੇ ਖਿਆਲ 8 ਫੁੱਟ ਦਾ। ਹਾਂ ਉਹ 8 ਫੁੱਟ ਦਾ ਹੁੰਦਾ, ਉਹ ਹੁੰਦੀ 3 ਹੱਥੀ ਐਂ ਕੱਢਦੇ ਆ। ਨਹੀਂ ਇਹ ਵੀ ਖੇਡਿਆ ਜਾਂਦਾ ਵਾ, ਤੇ ਇਹ ਹੁੰਦਾ ਇਹ 6 ਵੀ। ਫੁੱਟ ਦਾ। ਮੈਂ ਭਾਈ ਕਮੈਂਟ ਆਈ ਸੀ ਕੱਲ ਵੀ, ਉਹਨਾਂ ਨੇ ਕਿਹਾ ਕਿ ਆਹ ਜਿਹੜਾ ਨਾ ਸ਼ੂਟਿੰਗ ਵਾਲੀਬਾਲ ਆ, ਇਹ ਇੰਡੀਆ ਪੰਜਾਬ 'ਚ ਤੇ ਪਾਕਿਸਤਾਨ ਪੰਜਾਬ 'ਚ, ਇਹ ਦੋਵਾਂ ਪਾਸੇ ਸਿਰਫ ਪਿੰਡਾਂ ਦੇ ਵਿੱਚ ਹੀ ਖੇਡਿਆ ਜਾਂਦਾ ਵਾ।
ਬਈ ਨੈਟ ਵਾਕਈ ਹੀ ਉੱਚਾ ਹੁੰਦਾ, ਆਪਣਾ ਨੈਟ ਨੀਵਾ, ਆਪਣਾ ਨੈਟ ਦਾ ਮਸਲਾ ਵਾ ਥੋੜਾ ਜਿਹਾ। ਅੱਛਾ ਇੱਕ ਹੋਰ ਸੁਣ ਲਓ, ਇਹ ਨੈਟ ਦਾ ਵੀ ਮਸਲਾ ਵਾ, ਇੱਕ ਸ਼ੈ ਹੋਰ ਆ, ਸਾਡੇ ਜਿਹੜੇ ਪਲੇਅਰ ਹੈ ਨਾ, ਅਸੀਂ ਖੇਡਦੇ ਆ ਸਵਾਦ ਲਈ, ਸਿੱਧੀ ਸਾਫ਼ ਗੱਲ ਆ। ਅਸੀਂ ਫਰੰਟ ਵਾਲੇ ਕੁੱਟਣੇ ਹੁੰਦੇ ਆ, ਠੀਕ ਆ, ਇਦਾਂ ਹੀ ਸਮਾਨਿਆ ਅਸੀਂ ਕੁੱਟ ਕਟਾਈਏ ਖੇਡਦੇ ਆ ਵੀ ਸ਼ਾਮ ਨੂੰ ਜਿਹੜਾ ਜਲੀਲ ਹੋ ਕੇ ਇਥੋਂ ਨਿਕਲੇ। ਨਹੀਂ ਬਸ ਹੋਇਆ ਨਹੀਂ ਗੇਮ ਸ਼ੁਰੂ ਆ, 10-15 ਦਿਨ ਹੀ ਆ, ਮਾੜਾ ਜਿਹਾ ਮੌਸਮ ਸੈੱਟ ਹੋਣ ਤੇ ਬੰਦਿਆਂ ਦੇ ਆਉਣ ਤੇ ਫਿਰ ਵੇਖੀ। ਹਾਂ ਫਿਰ ਆਵਾਮ ਨਾਲੇ ਇੱਕ ਸ਼ੈ ਹੋਰ ਯਾਰ ਨਹੀਂ ਨੈਟ ਮੇਰਾ ਗੱਲ ਤਾਂ ਸੁਣ ਲਾ ਮੇਰੇ, ਹਾਂ ਹਾਂ ਤੂੰ ਆਪਣੀ ਸੁਣਾਉਣ ਲੱਗ ਪਈ ਨਾ। ਹਾਂਜੀ ਸੁਣਾਓ ਭਾਜੀ ਦੱਸੋ। ਤੈਨੂੰ ਕਹਿੰਦੇ 6 ਫੁੱਟ ਹੁੰਦਾ ਨੈਟ ਇਹ। ਹਾਂ ਹੁੰਦਾ ਹੈ ਤੇ ਮੈਂ ਦੱਸੀ ਤੇ ਜਾਣਾ, ਉਧਰ ਵੀ ਪੁੱਛ 6 ਫੁੱਟ ਹੀ ਹੁੰਦਾ। 6 ਫੁੱਟ ਹੀ ਹੁੰਦਾ, ਦੱਸੋ ਬਾਈ। ਹਾਂ ਇਹ ਆਪਾਂ ਨੂੰ ਸਾਰਿਆਂ ਨੇ ਕਮੈਂਟ 'ਚ ਦੱਸਣਾ, ਜਿਹੜੇ ਆਪਾਂ ਨੂੰ ਯਾਨੀ ਕਿ ਸਹੀ ਨੌਲੇਜ ਵਾਲੇ ਬੰਦੇ ਆ। ਜਿਹੜੇ ਆਪਾਂ ਨੂੰ ਦੱਸਦੇ ਆ। ਸਾਡੇ ਇੱਧਰ ਹੁੰਦਾ 6 ਫੁੱਟ, ਹੂੰ ਸਾਡੇ ਇੱਧਰ ਹੁੰਦਾ 6 ਫੁੱਟ। ਉਧਰ ਕਿੰਨਾ ਹੁੰਦਾ? ਜੇ ਤੇ ਉਧਰ ਵੀ 6 ਫੁੱਟ ਹੋਇਆ ਹਾਂ ਫੇਰ ਪੂਰਾ ਹੈ। ਫੇਰ ਆਪਾਂ ਨੂੰ ਕਹਿ ਸਕਦੇ ਉਹ। ਹਾਂ ਤੇ ਜੇ ਉਧਰ 7 ਫੁੱਟ ਹੋਵੇ 8 ਫੁੱਟ ਹੋਵੇ ਫੇਰ ਤਾਂ ਆਪਣਾ ਨੀਵੇਂ ਨਹੀਂ। ਫੇਰ ਸਾਡਾ ਨੀਵਾ ਨਹੀਂ ਭਈ, ਫੇਰ ਸਾਡਾ 6 ਫੁੱਟ ਪੂਰਾ ਹੀ ਆ। ਜੇ ਉਧਰ ਵੀ 6 ਫੁੱਟ ਹੁੰਦਾ ਤੇ ਫੇਰ ਸਾਡਾ ਮੈਚ ਹਾਰ ਲੈਣ। ਹਾਂ ਇਹ ਗੱਲ ਅੱਛੀ ਆ। ਵੀਜ਼ੇ ਲਵਾ ਦੇਣ ਸਾਡੇ। ਤੇ ਜੇ ਹੈਗਾ 7 ਫੁੱਟ ਭਾਈ ਤੇ ਮਾਜ਼ਰਤ ਅਸੀਂ ਖੇਡ ਹੀ ਨਹੀਂ ਸਕਦੇ ਹੈ। ਤੇ ਬਾਕੀ ਸਮਾਨਿਆ ਹੈਲੋ, ਮੇਰੇ ਬਾਰੇ ਪਤਾ ਕਿਸੇ ਨੇ ਕੀ ਕਿਹਾ? ਹਾਂ ਉਹ ਕਹਿੰਦੇ ਤੂੰ ਰੈਫਰੀ ਬਣਿਆ ਕਰ। ਮੈਂ ਕਿਹਾ ਮੈਂ ਸਵਾਦ ਲੈਣ ਆਉਣਾ, ਮੈਂ ਖੇਡਣ ਨਹੀਂ ਆਉਂਦਾ। ਹੈਲੋ ਅੱਜ ਇਸ ਭਰਾ ਨੇ ਇਹਨੂੰ ਇਹ ਕਮੈਂਟ ਕੀਤਾ ਵੀ ਰੈਫਰੀ ਬਣਿਆ ਕਰ, ਫਿਰ ਡਾਂਗ ਸੋਟੇ ਚੱਲੇ ਹੀ ਲੈ ਦੂੰਗਾ, 5 ਮਿੰਟਾਂ ਦੇ ਵਿੱਚ ਹੀ ਡਾਂਗ ਸੋਟੇ ਚੱਲ ਇਹ ਬੰਦਿਆ ਇਹਦਾ ਘਰਾਂ ਚੱਕ ਲਾ ਦਿੰਦਾ। ਇੱਥੇ ਤੇ ਫੇਰ ਨਹੀਂ ਕਿੰਨੇ ਘਰ ਇਕੱਠੇ ਹੁੰਦੇ ਆ। ਅਸੀਂ ਤੇ ਇੱਥੇ ਬਾਹਰ ਮੜੀ ਜੀ ਅੰਦਰ ਹਲੇ ਕਨਫਰਮ ਨਹੀਂ ਹੁੰਦਾ ਵੀ ਵੱਜੀ ਕਿੱਥੇ ਆ। ਉਧਰੋਂ ਕਹਿੰਦੇ ਹੁੰਦੇ ਆ ਵੀ ਆਊਟ ਵੱਜੀ ਆ, ਇੱਧਰ ਵਾਲੇ ਕਹਿੰਦੇ ਹੁੰਦੇ ਇਨ ਵੱਜੀ ਆ। ਇੱਥੇ ਤਾਂ 2 ਉਮਰੇ ਕਰਨ ਵਾਲਾ ਬੰਦਾ ਵੀ ਕੱਲ ਰੋਜ਼ ਦੇ ਮਹੀਨੇ ਕਹੀ ਜਾਂਦਾ ਸੀ ਇੱਥੇ ਇਨ ਵੱਜੀ। ਇਨ ਵੱਜੀ ਆ। ਚਾਚਾ ਬੰਦੇ ਮੈਨੂੰ ਕਹਿੰਦੇ ਤੂੰ ਰੈਫਰੀ ਬਣਿਆ ਕਰ। ਮੈਂ ਕਿਹਾ ਵੀ ਚੰਗੀ ਗੱਲ ਏ। ਰੈਫਰੀ ਦੇ ਕਾਬਲ ਨਹੀਂ ਤੂੰ, ਬਣਾ ਤਾਂ ਤੈਨੂੰ ਦਈਏ। ਕਿਉਂ ਕਾਬਲ ਵਾਲੀ ਕਿਹੜੀ ਗੱਲ ਆ ਬਾਈ? ਨਹੀਂ ਤੂੰ ਜਜ਼ਬਾਤੀ ਹੋ ਜਾਣਾ ਨਾ। ਨਹੀਂ ਮੈਂ ਆ ਕਹਿਤਾ। ਓਏ ਕਹਿੰਦਾ ਕੱਲ ਉਹਨੇ ਨਹੀਂ ਹਾਜੀ ਨੇ ਨਹੀਂ ਦੇਤੀ ਸੀ ਇਨ। ਆਹ ਮੈਂ ਤਾਂ ਉਹ ਕਿਹਾ 2 ਉਮਰੇ ਕਰਨ ਵਾਲਾ ਜਿਹੜਾ ਬੰਦਾ ਉਹ ਨਾਲੇ ਭਰਾਵਾ ਇੱਧਰ ਤੁਹਾਡੇ ਕੋਲ 60 ਪਿੰਡਾਂ ਦਾ ਫੈਸਲਾ ਕਰਨ ਵਾਲਾ ਪੰਚਾਇਤੀ ਆ। ਮੈਂ ਨਹੀਂ ਕਦੀ ਇਸ ਪੰਗੇ 'ਚ ਪਿਆ, ਮੈਨੂੰ ਪਤਾ। ਇੱਥੇ ਭਾਈ ਲੜਾਈ ਹੋ ਜਾਂਦੀ ਹੈ, ਲੜਾਈ ਨਹੀਂ ਬਸ ਬਹਿਸ ਮੁਬਾਹਿਸਾ, ਗਰਮਾ ਗਰਮੀ ਬਹੁਤੀ ਹੋ ਜਾਂਦੀ ਹੈ, ਰੌਲਾ ਇਹ ਆ। ਬਾਕੀ ਭਾਈ ਮੈਂ ਜਿਹੜਾ ਨਾ ਸਾਨੂੰ ਉਧਰੋਂ ਕਮੈਂਟ ਆਇਆ ਵੀ ਤੁਹਾਡਾ ਨੀਵਾ ਹੁੰਦਾ, ਅਸੀਂ ਉੱਚਾ ਕਰ ਅਸੀਂ ਉੱਚਾ ਕਰਦੇ ਪਏ ਭਾਈ, ਸਾਨੂੰ ਉਧਰੋਂ ਕਮੈਂਟ ਆਏ ਆ। ਨਹੀਂ ਹੁੰਦਾ ਤਾਂ ਨੀਵਾ ਕਰਕੇ ਹੀ। ਹਾਂ ਨਹੀਂ ਆਪਣਾ ਨੀਵਾ ਹੁੰਦਾ ਨਾ। ਆਪਣਾ ਨੀਵਾ ਹੁੰਦਾ ਵਾ। ਹਾਂ ਤੇ ਮੈਂ ਕਿਹਾ ਅਸੀਂ ਸਿਰਫ ਫਰੰਟ ਕੁੱਟੀ ਦਾ ਹੈ, ਰੌਲਾ ਹੋਰ ਕੋਈ ਨਹੀਂਗਾ। ਮਾਰਗਾ ਨਹੀਂ ਆਇਆ। ਲਓ ਜੀ ਗੱਲ ਇਹ ਆ ਵੀ ਬੰਦੇ ਹੌਲੀ ਹੌਲੀ ਪਹੁੰਚਣ ਲੱਗ ਪਿਆ, ਗੇਮ ਲੱਗੀ ਸਾਡੀ ਸ਼ੁਰੂ ਹੋਣ। ਆ ਬੰਦਾ ਯਾਰ ਸਾਡਾ ਭੱਜ ਕੇ ਆਈ, ਇਹ ਵੇਖਦਾ ਇਹਨੂੰ ਨਾ ਦੂਰ ਹਨੇਰੇ 'ਚ ਚਾਨਣੇ ਚ ਆ ਯਾਰ। ਨਹੀਂ ਉਹਨੇ ਹਾਸਾ ਹੀ ਨਹੀਂ ਬੰਦ ਕਰਨਾ, ਹੱਸਦਾ ਦੰਦ ਨਜ਼ਰ ਆਉਂਦੇ ਨਾਲ ਹੀ ਚਮਕ ਪੈ ਗਈ ਕਿ ਨਹੀਂ। ਮੂੰਹ ਧੋਣਾ ਭੁੱਲ ਜਾਂਦਾ, ਬੁਰਸ਼ੀ ਕਰਨਾ ਨਹੀਂ ਭੁੱਲਦਾ। ਤੂੰ ਪਤਾ ਇਹਨੂੰ ਮੂੰਹ ਧੋਣਾ ਕੋਈ ਫਰਕ ਨਹੀਂ ਪੈਣਾ, ਬੁਰਸ਼ੀ ਆਪਣੇ ਰੁੱਤੀ ਬਾਜ਼। ਅੱਛਾ ਵੀ ਸਾਡੇ ਕੋਲ ਜਿਹੜੇ ਬੰਦੇ ਨਾ ਖੇਡਣ ਵਾਲੇ, ਉਹਦੇ ਵਿੱਚ ਮੇਨ ਸਾਡੇ ਡੇਰੇ ਚੋਂ ਆ ਵਾ ਇੱਕ ਉਹ ਖੜਾ ਜਿਹੜਾ ਮੜਾ ਜਿਹਾ ਨਜ਼ਰ ਆਉਂਦਾ ਹੋਣਾ ਮੇਰੇ ਆਕੂ। ਹਾਂ ਸਿੱਧੀ ਗੱਲ ਆ ਜਿਹੜਾ ਬੰਦਾ ਵਾ, ਕਿਉਂ ਵੀ ਸਮਾਨ ਸਾਹਿਬ ਆ ਬੰਦਾ ਇਹ ਹੈਗਾ ਪਿੰਡਾਂ ਦੇ ਵਿੱਚ ਖੇਡਣ ਵਾਲਾ। ਇਹ ਬੰਦਾ ਯਾਰ ਜੋ ਮਰਜ਼ੀ ਸਮਝ ਲਾ, ਦੂਸ਼ ਕਹਿ ਇਹਨੂੰ। ਹਾਂ ਦੂਸ਼ ਭਾਈ। ਇਹ ਭਾਈ ਬੰਦਾ ਮਾਸ਼ਾਅੱਲਾ ਖੇਡਦਾ ਵਾ ਪਿੰਡਾਂ ਲੈਵਲਾਂ ਤੇ, ਠੀਕ ਆ, ਮਤਲਬ ਵਧੀਆ ਟੂਰਨਾਮੈਂਟ ਖੇਡਦੇ ਆ। ਕਰਦੇ ਚੌੜਾ ਕਰਦੇ ਇਹਨੂੰ ਪਾੜ ਜਾ। ਨਹੀਂ ਜਿਹੜੀ ਸਿੱਧੀ ਗੱਲ ਆ ਯਾਰ, ਜਿਹੜੀ ਜੈਨੂਇਨ ਗੱਲ ਆ। ਹਾਂ ਉੱਤੇ ਵੀ ਖੇਡਦਾ, ਉੱਪਰ ਵੀ ਜਾਂਦਾ, ਠੀਕ ਆ। ਅਸੀਂ ਸਾਰੇ ਹੈਗੇ ਆ ਸ਼ੁਗਲ ਮੇਲੇ ਵਾਲੇ, ਜੇ ਵਿਹਲਿਆਂ ਦੇ ਆ ਗਏ। ਅਸਲ ਭੰਨਦਾ ਤੇ ਪੂਰੇ ਨੈਟ ਦੇ ਵਿੱਚ ਇਹੀ ਆ ਨੈਟ, ਅਸੀਂ ਇਹਦੇ ਵਾਸਤੇ ਲਾਇਆ, ਅਸੀਂ ਤਾਂ ਥੱਲੇ ਵੀ ਖੇਡ ਸਕਦੇ ਆ। ਸਿੱਧੀ ਗੱਲ ਆ ਜਿਹੜੀ। ਇਹਦੇ ਵਾਸਤੇ ਕਰਨ ਲੱਗੇ ਹਾਂ ਉੱਚਾ ਵੀ ਇਹਦੇ ਵਾਸਤੇ ਆ, ਵੀ ਵੱਜਣੀਆਂ ਇਹਦੇ ਹੁੰਦੀਆਂ ਵਾ। ਅਸੀਂ ਤਾਂ ਖੇਡਦੇ ਮਗਰ ਆ। ਅੱਗੇ ਨਿੱਕਾ ਉੱਤੋਂ ਹੀ ਮਾਰ ਕੇ ਹੋਰ ਥੱਲੇ। ਇਹਦੇ ਤੇ ਨਕਸ਼ੀ ਸ਼ਰੀਅਤ ਦੇ ਖਿਲਾਫ ਬੰਦਾ ਨਹੀਂ ਇਹਨੂੰ ਦੂਸ਼ ਗਿਆ ਕਰੋ, ਖੁਦਾ ਪਨਾਹ ਦੇਵੇ। ਅੱਜ ਵੀਡੀਓ ਬਣਾਣੀ ਆ, ਹਾਂ ਇਹ ਜ਼ਾਲਮ ਆ, ਨਹੀਂ ਜ਼ਾਹਰੀ ਗੱਲ ਆ। ਇਦਾਂ ਦੇ ਮਜ਼ਲੂਮ ਫਾਹ ਲਾ ਸਿਰਫ ਤੂੰ ਹੈਲੋ ਤੇਰੀ ਉਸਤਾਦੀ ਘਟਾਉਣ ਵਾਸਤੇ ਇਹਨੂੰ ਲਿਆਈਦਾ ਅਸੀਂ ਕੀਤਾ ਹੋਇਆ। ਹੈ। ਇਹਨੇ ਜਲਾਦ ਵਾਸਤੇ ਵੀ ਅਪਲਾਈ ਕੀਤਾ ਹੋਇਆ। ਲਓ ਜੀ ਗੇਮ ਲੱਗੀ ਸ਼ੁਰੂ ਹੋਣ, ਆਵਾਮ ਪੁੱਜਿਆ ਹੀ ਆ ਵਾਧੂ ਹੋ ਗਈ। ਵਾਧੂ। ਮੈਂ ਫਿਰ ਅੱਜ ਰੈਫਰੀ ਬਣਾ। ਨਹੀਂ ਤੂੰ ਮੇਰਾ ਭਰਾ ਹੱਲ ਮਜ਼ਾ ਕਰਾਇਆ ਤੂੰ। ਜਿੱਥੋਂ ਨਾ ਗਰਾਊਂਡ ਦੀ ਖੂਬਸੂਰਤੀ। ਮੌਲਵੀ ਸਾਹਿਬ ਵਨ ਐਂਡ ਓਨਲੀ ਮੌਲਵੀ। ਇਹਦੇ ਜਦੋਂ ਮੈਂ ਪਲੇਅਰ ਬਣਿਆ ਨਾ, ਉਦੋਂ ਮੇਰੇ ਚਿੱਟੇ ਧੌਲੇ ਆਏ ਨੇ ਆ। ਮੌਲਵੀ ਦੇ ਮੇਰੇ ਆਕੂ ਆ ਗਿਆ, ਜਦੋਂ ਮੇਰੀ ਉਮਰ 'ਚ ਸੀ ਉਦੋਂ ਇਹ ਵੀ ਰੈਫਰੀ ਹੁੰਦਾ ਸੀ।
ਇੱਕ ਥਾਂ ਤੇ ਰੈਵ ਸੀ ਨੇ ਉੱਥੇ ਲੜਾਈ ਪਵਾਤੀ ਸੀ ਨਾਲੇ ਇਹ ਦੱਸ ਨਾਲੇ ਇਹ ਦੱਸ ਇਹ ਬਾਹਰ ਬੰਦਾ ਵਾ ਪੂਰੇ ਗਰਾਊਂਡ ਦੇ ਵਿੱਚ ਭੱਜ ਹਾਂ। ਇਹਦਾ ਰਿਕਾਰਡ ਆ ਇਹਦਾ ਤੇ ਇਹਦਾ ਇਹ ਕਹਿੰਦੇ ਹੁੰਦੇ ਆ ਔਰ ਇਹਨੇ ਇੱਕ ਬੰਦਾ ਤੁਸੀਂ ਲੈ ਲਓ ਮੈਂ ਕਿਹੜਾ ਇਹਨੂੰ ਖੇਡਣ ਦੇਣਾ ਇਹੀ ਕਹਿੰਦਾ ਨਾ ਤੁਸੀਂ ਲੈ ਲਓ ਬੰਦਾ ਪਿੱਛੋਂ ਤੇ ਮੈਂ ਸਾਰਾ ਖੇਡਦਾ ਹਾਂ ਪਿੱਛੋਂ ਮੈਂ ਕਿਹੜਾ ਖੇਡਣ ਦੇਣਾ ਮੌਲਵੀ ਦਾ ਵੀ ਇਹੀ ਹਿਸਾਬ ਆ ਆਹੋ ਉਹ ਅੱਗੇ ਸਾਈ ਫੜਿਆ ਅਸੀਂ ਬਿਆਨਾ ਫੜਿਆ ਅਸੀਂ ਓਪਨ ਜਾਣਾ ਨਾ ਮਿੰਟ ਖੇਡੋ ਭਾਈ ਫਿਰ ਖੇਡੋ ਹੈਲੋ ਬੋਤਲ ਟਾਈਮ ਨਾਲ ਲੈ ਕੇ ਜਾਣੀ ਹੈ ਹਾਈ ਤੇ ਖੁਦਾ ਦਾ ਬੰਦਾ ਦੇਨੇ ਇੱਕ ਦਿਹਾੜੀ ਪਈ ਆ ਸਾਲਮ ਪੂਰੀ ਐਨ ਬਾਲ ਆ ਜੀ ਵੀਡੀਓ ਕਾਲ ਆ ਯਾਰ ਭੱਜੀ ਕਿਆ ਬਾਤ ਹੈ ਤੇਰੀ ਮਨ ਆਈ ਹਾਈਥੇ ਡੇਰੇ ਵਾਲੇ ਦੀਆਂ ਮਿਹਨਤਾਂ ਸ਼ਾਵਾ ਮੰਨਿਆ ਖੱਜਲ ਕਰਨ ਨੂੰ ਮੁੰਡੇ ਐਕਟਿਵ ਰਹਿਣਗੇ ਓਏ ਇੱਥੇ ਆ ਬਦਲਾ ਇੱਥੇ ਸ਼ਾਬਾਸ਼ ਪੂਰਾ ਖਰਾਬ ਵੇਖੀਏ ਕੀ ਕਰਦੇ ਇਹ ਬਹੁਤ ਅੱਛੇ ਜਿਹੜਾ ਕਿਤੇ ਖੇਡੂ ਅੱਲਾ ਨੇ ਆਪਣਾ ਹਾਰ ਹੀ ਆ ਸਮਾਨੇ ਦਾ ਕੋਈ ਕਸੂਰ ਨਹੀਂ ਕੱਲ ਤੇਰਾ ਜੁੱਤੀ ਪਾ ਕੇ ਬਾਹਰ ਆਇਆ ਉਹ ਗਿੱਲਾ ਹੋ ਗਿਆ ਚੱਲ ਬਈ ਕਿਸੇ ਨੂੰ ਕੀ ਪਤਾ ਕੀ ਗਿੱਲਾ ਬਾਲ ਚੱਲ ਬਈ ਉਹ ਵਿਜੇ ਇੱਥੇ ਮਾਨੇ ਕੋਨੇ ਦੱਬ ਦੇ ਬਹੁਤ ਆ ਯਾਰ ਬੋਲ ਵੀ ਮੈਂ ਯਾਰ ਸਮਾਨਾ ਕੀ ਹੈ ਭਾਈ ਸਮਾਨਾ ਹੀ ਆ ਖਾਲੀ ਜਗ੍ਹਾ ਵੇਖ ਕੇ ਛੱਡਦਾ ਇਹ ਇਹਨੇ ਹੱਥ ਰੱਖ ਲਿਆ ਵਾ ਵੈਰੀ ਵੈਲ ਬਲਾਲ ਯਾਰ ਤਕਲੀਫ ਬਹੁਤ ਆ ਯਾਰ ਹਾਂ ਉਹ ਜੀ ਬੇਟਾ ਪੀ ਵਾਲਿਆ ਲੈ ਯਾਰ ਤੂੰ ਨਹੀਂ ਛੱਡਦਾ ਸਾਨੂੰ ਪਿੱਛੋਂ ਸਾਹ ਹਾਏ ਪਾਸ ਯਾਰ ਦੀ ਖੈਰ ਬਈ ਸਾਨੂੰ ਮਜ਼ਾ ਨਹੀਂ ਆਉਂਦਾ ਲੱਕੀ ਗੱਲ ਦੇ ਬੰਦੇ ਤੇ ਆ ਲੱਕੀ ਸਹੀ उजड़ गए वो बाग जिसके लाखों माली थे शबनम गिरी बहारों पे लाखों मोती बिखर गए हाँ और ये ग्राउंड हो गया सुना और गेम हो गया यप हैं और बना क्या वो हम नहीं बताएंगे वही रिवायती खेल जो रोज होता है हम फिर हार गए अल्लाह की कसम क्या पहली गेम हुई समानिया क्या पहली गेम हुई बहुत तेज है यार ਤੁਸੀਂ ਸਾਡੇ ਵਲੌਗ ਦੇ ਲਾਜ਼ਮੀ ਦੇਖਣਾ ਲੇਕਿਨ ਯਾਰ ਨਾ ਇੱਕ ਸੌਰੀ ਟੂ ਸੇ ਇੱਕ ਥੋੜਾ ਜਿਹਾ ਮਸਲਾ ਹੋ ਜਾਂਦਾ ਕਟਿੰਗ ਵਾਲੀ ਵੀਡੀਓ ਇਹ ਪਿੰਡ ਆ ਠੀਕ ਆ ਇਹਦੇ ਵਿੱਚ ਮਤਲਬ ਗਾਲਾਂ ਗੂਲਾਂ ਕੱਢ ਲੈਂਦੇ ਆ ਹੁਣ ਹਰ ਬੰਦਾ ਨਹੀਂ ਵੇਖ ਸਕਦਾ ਵੀ ਵਲੌਗ ਬਣਦਾ ਜਾਂ ਵੀਡੀਓ ਬਣਦੀ ਆ ਸੋ ਇਸ ਕਰਕੇ ਉਹ ਜਦੋਂ ਬਾਲ ਖਰਾਬ ਹੁੰਦੀ ਆ ਥੋੜਾ ਜਿਹਾ ਅਗਰੈਸਿਵ ਹੋ ਜਾਂਦੇ ਆ ਮੇਨ ਵਜ੍ਹਾ ਪਹਿਲਾਂ ਕੀ ਮੈਂ ਦੱਸਦਾ ਦੋ ਵਜ੍ਹਾ ਹੂੰ ਇੱਕ ਤਾਂ ਜਿਹੜੀ ਇਹ ਗੇਮ ਆ ਇਹ ਟੋਟਲ ਅਗਰੈਸਿਵ ਆ ਅਗਰ ਤੁਸੀਂ ਅਗਰੈਸਿਵ ਨਹੀਂ ਖੇਡਦੇ ਤੁਸੀਂ ਵਾਲੀਬਾਲ ਨਹੀਂ ਖੇਡਦੇ ਹਾਂ ਦੂਸਰੇ ਨੰਬਰ ਦੇ ਉੱਤੇ ਜਿੰਨੇ ਵੀ ਬੰਦੇ ਖੇਡਦੇ ਆ ਉਹ ਸਾਰੇ ਹੈਗੇ ਫਿਰੋਜ਼ਪੁਰੀਏ ਜਿਹੜੀ ਮੇਨ ਗੱਲ ਆ ਫਿਰੋਜ਼ਪੁਰੀਏ ਹੋਣ ਦੀ ਵਜ੍ਹਾ ਤੋਂ ਸਾਰੇ ਇੱਥੇ ਗਾਲਾਂ ਕੱਢਦੇ ਆ ਇਸ ਲਈ ਅਸੀਂ ਕਟਿੰਗ ਕਰਦੇ ਨਹੀਂ ਕਿ ਥੋੜੇ ਥੋੜੇ ਕਲਿੱਪ ਸ਼ਾਟ ਮੈਂ ਭਰਾਵਾ ਜਦੋਂ ਗਾਲ ਨਿਕਲਦੀ ਸੀ
ਮੈਂ ਵੇਖਦਾ ਸੀ, ਮੈਂ ਕਿਹਾ ਯਾਰ ਮੈਂ ਕੀ ਵਿਖਾਊਂਗਾ। ਸਾਡੇ ਨੌਲੇਜ ਦੀ ਗੱਲ ਇੱਕ ਹੋਰ ਆ ਵੀ ਉਹ ਦੱਸੀ ਗੱਲ ਵੀਡੀਓ ਬਣਦੀ ਤੇ ਜਿਹੜਾ ਰੋਕਦਾ ਸੀ ਗਾਲ ਕੱਢਣ ਤੋਂ ਯਾਰ ਗਾਲ ਨਾ ਕੱਢ, ਔਰ ਉਹ ਗਾਲ ਕੱਢ ਕੇ ਰੋਕਦਾ ਸੀ ਗਾਲਾਂ ਨਾ ਕੱਢ ਯਾਰ ਵਲੌਗ ਬਣਦਾ। ਇਸ ਲਈ ਤੁਹਾਡੇ ਸਾਰਿਆਂ ਕੋਲ ਬਹੁਤ ਸਾਰੀ ਮਾਜ਼ਰਤ ਆ ਕਿਉਂਕਿ ਭੋਜਪੁਰੀ ਸਾਰੇ ਤੇ ਕੋਸ਼ਿਸ਼ ਅਸੀਂ ਕਰਦੇ ਹੁੰਨੇ ਆ, ਮੈਂ ਖਾਸ ਕਰਕੇ ਕਰਦਾ ਨਾ ਯਾਰ ਵਧੀਆ ਵਧੀਆ ਤੁਹਾਨੂੰ ਗੇਮ ਵਿਖਾਈਏ, ਕਿਉਂਕਿ ਅਸਲ ਦੇ ਵਿੱਚ ਇਸ ਟਾਈਮ ਰਾਤ ਨੂੰ ਆਉਣ ਦਾ ਮਤਲਬ ਸਾਡਾ ਖਾਸ ਕਰਕੇ ਮੈਂ ਪਲੇਅਰ ਨਹੀਂ ਹੈਗਾ, ਸਿੱਧੀ ਸਾਫ਼ ਗੱਲ ਆ। ਮੈਂ ਆਉਣਾ ਸ਼ੁਗਲ ਵਾਸਤੇ, ਕਹਿ ਲਓ ਕਿ ਸਾਡੇ ਡੇਰੇ ਦੀ ਹੈਗੀ ਆ 7, ਠੀਕ ਆ, ਰਾਤ ਦੀ 7 ਆ ਇਹ। ਸੋ ਮੈਂ ਖਾਸ ਕਰਕੇ ਉਹਨਾਂ ਸ਼ੁਗਲ ਵਾਸਤੇ, ਮੈਂ ਉਹਨਾਂ ਟਾਈਮ ਪਾਸ ਵਾਸਤੇ। ਮੁੰਡੇ ਜਿਹੜੇ ਬਾਕੀ ਸਾਡੇ ਵਿੱਚੋਂ ਖੇਡਦੇ ਆ ਉਹ ਪਲੇਅਰ ਆ, ਮਾਸ਼ਾਅੱਲਾ ਵਧੀਆ ਪਲੇਅਰ ਆ। ਬਾਕੀ ਉਸਮਾਨ ਆ, ਇਹਨੇ ਕਹਿ ਲਓ ਵੀ 2 ਸਾਲ ਤੋਂ ਸ਼ੁਰੂ ਕੀਤਾ ਤੇ ਸਿੱਖ ਰਿਹਾ ਵਾ, ਕਿਉਂਕਿ ਇਹ ਗੇਮ ਬੜੀ ਲੰਮੀ ਆ, ਠੀਕ ਹੈ, ਇਹਦੇ ਵਿੱਚ ਸਿੱਖਣਾ ਬੜਾ ਪੈਂਦਾ। ਸੋ ਸਾਨੂੰ ਸ਼ੁਰੂ ਕੀਤਿਆਂ ਨੂੰ ਮੈਂ ਕਿਹਾ 2 ਸਾਲ ਹੋਏ ਆ, ਠੀਕ ਆ, 3 ਮਹੀਨਿਆਂ ਬਾਅਦ ਹਾਂ ਹੁਣ 3-4 ਮਹੀਨਿਆਂ ਬਾਅਦ ਆਏ ਆ, ਉਹ ਤੋਂ ਜੱਜ ਨਹੀਂ ਹੁੰਦੀ ਬਾਤ। ਸੋ ਇਸ ਕਰਕੇ ਹੌਲੀ ਹੌਲੀ ਵਧੀਆ ਹੋ ਜਾਊਗਾ। ਚਲੋ ਮੈਂ ਤਾਂ ਨਹੀਂ ਵਧੀਆ ਪਲੇਅਰ, ਇਹ ਵਧੀਆ ਪਲੇਅਰ ਨੇ ਸਾਰੇ, ਇਹਨਾਂ ਦੀ ਗੇਮ ਤੁਹਾਨੂੰ ਵੇਖਣ ਨੂੰ ਸਵਾਦ ਮਿਲੂਗਾ। ਬਾਕੀ ਵਲੌਗ ਆਪਾਂ ਕਰਦੇ ਹਾਂ ਐਂਡ, ਕਿਉਂਕਿ ਬੱਤੀਆਂ ਹੀ ਬੁਝਾਉਣ ਲੱਗੇ ਆ। ਤੇ ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ ਦਿਓ। ਇਜਾਜ਼ਤਾਂ, ਮਿਲਦੇ ਆ ਸੁਬਾ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਵੀਡੀਓ 'ਚ। ਰੱਬ ਰੱਖਾ ਜੀ।